415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ ਇਕਬਾਲ ਜੌਹਲ, ਗੁਰਦੇਵ ਸਿੰਘ ਐਲਏ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਊੜਾ ਡੈਟਰ ਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 408 888 888 9914 888 ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜਾ ਟਰੂਸ ਆ ਇਰਾਨ ਤਾਂ USA ਦੇ ਵਿੱਚ ਉਹ ਹੁਣ ਰਸਤੇ 'ਚ ਹੀ ਕਹਿੰਦੇ ਵੀ ਲਮਕ ਰਿਹਾ ਹੈਗਾ। ਡਿਫੈਂਸ ਸੈਕਟਰੀ ਪੀਟ ਹੈਗਸਥ ਨੇ ਕਿਹਾ ਵੀ US ਮਿਲਟਰੀ ਜੋ ਆ ਉਹ ਆਪਣੀਆਂ ਕਾਰਵਾਈਆਂ ਤੇਜ਼ ਕਰ ਦਊਗੀ ਜੇ ਸਾਨੂੰ ਜ਼ਰੂਰਤ ਪਈ। ਤੇ ਇਰਾਨੀਅਨ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜਾ ਸਾਡਾ ਨਿਊਕਲੀਅਰ ਇਨਰਿਚਮੈਂਟ ਦਾ ਪ੍ਰੋਗਰਾਮ ਆ ਉਹਦਾ ਜਿਹੜਾ ਪ੍ਰੋਸਪੈਕਟ ਆ ਤੇ ਜੇ ਸਾਨੂੰ ਅਟੈਕ ਕੀਤਾ ਗਿਆ ਤੇ ਅਸੀਂ ਉਹਦਾ ਜਿਹੜਾ ਜਵਾਬ ਦੇਵਾਂਗੇ। ਸੋ ਸ਼ਬਦੀ ਜੰਗ ਜਿਹੜੀ ਆ ਦੋਨਾਂ ਮੁਲਕਾਂ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈਗੀ। 1 ਮਹੀਨੇ ਦੀ ਜਿਹੜੀ ਸੀਜ਼ ਫਾਇਰ ਸੀ ਉਹਦਾ ਸਮਾਂ ਤਾਂ ਵੱਧ ਗਿਆ, ਪਰ ਹਜੇ ਕਿਤੇ ਵੀ ਜਿਹੜੀ ਗੱਲ ਆ ਉਹ ਟਿਕਾਣੀ ਨਹੀਂ ਆ ਰਹੀ ਹੈਗੀ। ਹੁਣ ਹੈਗਸਥ ਉਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਹੋਣੀ ਆ, ਮੇਰੇ ਖਿਆਲ ਨਾਲ ਮੋਸਟ ਪ੍ਰੋਬਬਲੀ ਸ਼ਾਇਦ ਅੱਜ ਹੋਣੀ ਆ, ਖਾਸ ਕਰਕੇ ਪੈਂਟਾਗਨ ਬਜਟ ਨੂੰ ਲੈ ਕੇ। ਤੇ US ਮਿਲਟਰੀ ਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਮਿਡਲ ਈਸਟ ਦੇ ਵਿੱਚ, ਜਾਂ ਤਾਂ ਪੁੱਲ ਬੈਕ ਕਰ ਲੈਣ ਜਾਂ ਸ਼ਿਫਟ ਕਰ ਲੈਣ ਆਪਣੇ ਐਸੇਟਸ, ਪਰ ਉਹ ਜਿਹੜਾ ਆ ਹਜੇ ਐਡਮਿਨਿਸਟ੍ਰੇਸ਼ਨ ਦਾ ਕੋਈ ਇੱਦਾਂ ਦਾ ਇਰਾਦਾ ਨਹੀਂ ਹੈਗਾ। ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਲਗਾਤਾਰ ਉੱਪਰ ਚੜ੍ਹ ਰਹੀਆਂ ਆ, ਸਟਾਕ ਥੋੜੇ ਠੰਡੇ ਪੈ ਰਹੇ ਹੈਗੇ ਆ। ਲੇਬਰ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਵੀ US ਦੀ ਇਨਫਲੇਸ਼ਨ ਤੇ US ਇਰਾਨੀਅਨ ਸੀਜ਼ ਫਾਇਰ ਇਹ ਇਸ ਵੇਲੇ ਨੰਬਰ 1 ਪੁਆਇੰਟ ਹੈਗੇ ਆ, ਚਾਹੇ ਲੋਕਾਂ ਨੂੰ ਜਿਹੜੇ ਉਹ ਇਹਦੇ ਵੱਲ ਦੇਖ ਰਹੇ ਹੈਗੇ ਆ। S&P ਇੰਡੈਕਸ ਡਾਊਨ ਗਿਆ ਹੈਗਾ 0.4%, ਤੇ ਕਰੂਡ ਆਇਲ ਜਿਹੜਾ ਆ 3% ਉੱਪਰ ਗਿਆ ਤੇ ਲਗਭਗ $107 ਬੈਰਲ ਹੈਗਾ ਆ। ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਪੀਟ ਹੈਗਸਥ ਹੋਣੀ ਇਹ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹਜੇ ਅਸੀਂ ਫਿਗਰ ਆਊਟ ਕਰ ਰਹੇ ਆ ਵੀ ਆਪਾਂ ਵਿਦਡਰਾ ਕਰਨਾ ਆ, ਅਟੈਕ ਕਰਨਾ ਆ ਜਾਂ ਕੀ ਵੀ ਕਰਨਾ ਹੈਗਾ ਆ, ਮਿਲਟਰੀ ਐਸੈਟਸ ਨੂੰ ਪ੍ਰੋਟੈਕਟ ਕਰਨਾ ਹੈ ਜਾਂ ਨਹੀਂ। ਪਰ ਆਪਾਂ ਨੂੰ ਪਤਾ ਹੀ ਆ ਬਹੁਤ ਸਾਰੀਆਂ ਰਿਪੋਰਟ ਆਈਆਂ ਵੀ ਮਿਲਟਰੀ ਦੇ ਐਸੈਟਸ ਦੇ ਉੱਤੇ ਮਿਡਲ ਈਸਟ ਕਾਫੀ ਜ਼ਿਆਦਾ ਨੁਕਸਾਨ ਹੋਇਆ US ਦਾ। ਹੈਗਸਥ ਨੇ ਇਹ ਕਿਹਾ ਵੀ ਵਾਈਟ ਹਾਊਸ ਦੇ ਮੁਤਾਬਕ ਜਿਹੜੀ ਜੰਗ ਆ ਉਹ ਤੇਜ਼ ਵੀ ਹੋ ਸਕਦੀ ਆ, ਤੇ ਜੇ ਸਾਨੂੰ ਲੱਗਿਆ ਤੇ ਅਸੀਂ ਉਹ ਤੇਜ਼ ਵੀ ਕਰ ਸਕਦੇ ਹੈਗੇ ਆ। ਸੋ ਇਹ ਟੈਸਟ ਤੇ ਪੈਂਟਾਗਨ ਨੇ ਕਿਹਾ ਵੀ ਜੋ ਜੰਗ ਦੇ ਉੱਤੇ $25 ਬਿਲੀਅਨ ਜਿਹੜੇ ਲੱਗ ਚੁੱਕੇ ਜਦੋਂ 2 ਵੀਕ ਪਹਿਲਾਂ ਕਿਹਾ ਸੀ। ਸੋ ਹੁਣ ਜੇ ਹਰਸਟ ਆ ਜੋ ਏਜੰਸੀ ਦੇ ਕੰਟਰੋਲਰ ਆ, ਉਹਨਾਂ ਨੇ ਇਹ ਕਿਹਾ ਵੀ $29 ਬਿਲੀਅਨ ਦੇ ਕਰੀਬ ਜਿਹੜਾ ਖਰਚਾ ਹੋ ਚੁੱਕਾ ਹੈ। ਕਈ ਜਗ੍ਹਾ ਰਿਪੇਅਰ ਤੇ ਰਿਪਲੇਸਮੈਂਟ ਸਮਾਨ ਦੀ ਹੋਈ ਹੈ। ਇਹ ਜਨਰਲ ਆਪਰੇਸ਼ਨਲ ਕਾਸਟ ਦੱਸੀ ਗਈ ਹੈਗੀ ਆ। ਪਰ ਦੂਸਰੇ ਪਾਸੇ ਕੰਜ਼ਿਊਮਰ ਦੀਆਂ ਜਿਹੜੀਆਂ ਪ੍ਰਾਈਸਿਸ ਆ USA ਦੇ ਵਿੱਚ ਉਹ 3.8% ਇਨਕਰੀਜ਼ ਹੋ ਗਈਆਂ ਆ ਪਿਛਲੇ ਸਾਲ ਨਾਲੋਂ, ਤੇ 3 ਸਾਲਾਂ 'ਚ ਬਹੁਤ ਜ਼ਿਆਦਾ ਆ ਉੱਪਰ। ਸੋ ਮਿਡਲ ਈਸਟ ਦੇ ਵਿੱਚ ਜੰਗ ਨੇ ਲੋਕਾਂ ਦੀ ਜ਼ਿੰਦਗੀ ਨੂੰ ਰਹਿਣ ਦੇ ਲਈ ਕਾਫੀ ਜ਼ਿਆਦਾ ਹੋਰ ਮਹਿੰਗਾ ਕਰ ਦਿੱਤਾ, ਐਕਸਪੈਂਸਿਵ ਕਰ ਦਿੱਤਾ ਅਮਰੀਕਨ ਲਈ। ਕਮੋਡਿਟੀਜ਼ ਕਾਫੀ ਸ਼ਾਰਟੇਜ ਆ ਕਿਉਂਕਿ ਸਟੇਟ ਆਫ ਹਾਰਮੋਜ਼ ਕਲੋਜ਼ ਆ, ਤੇ ਉਹਦੇ ਕਰਕੇ ਜਿਹੜਾ ਕੀਮਤਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਕਾਫੀ ਜ਼ਿਆਦਾ ਪਿਆ ਹੋਇਆ। ਬਿਲਕੁਲ ਜੀ, ਇਰਾਨ ਵਾਰ ਦੇ ਕਰਕੇ ਕਹਿੰਦੇ ਜਿਹੜੀ ਇਨਫਲੇਸ਼ਨ ਆ ਹਾਈਐਸਟ ਰੇਟ ਦੇ ਉੱਤੇ ਪਹੁੰਚ ਚੁੱਕੀ ਆ ਪਿਛਲੇ 3 ਸਾਲਾਂ ਦੇ ਵਿੱਚ। ਕੋਸ਼ਿਸ਼ ਤਾਂ ਜਿਹੜੇ ਪ੍ਰਸ਼ਾਸਨ ਦੀ ਤਾਂ ਸਾਰਿਆਂ ਦੀ ਇਹ ਚੱਲ ਰਹੀ ਸੀ ਵੀ ਇਹ ਇਨਫਲੇਸ਼ਨ 2% ਜਾਂ ਉਸ ਤੋਂ ਹੇਠਾਂ ਲਿਆਂਦੀ ਜਿਹੜੀ ਉਹ ਜਾਵੇ, ਜਿਸ ਦੇ ਬਾਬਤ ਟਰੰਪ ਹੋਣੀ ਤਾਂ ਇੱਕੋ ਚੀਜ਼ ਦੇ ਉੱਤੇ ਕਹਿੰਦੇ ਆ ਵੀ ਇੰਟਰਸਟ ਰੇਟ ਘਟਾ ਦਿਓ ਤਾਂ ਸਭ ਕੁਝ ਸੈੱਟ ਜਿਹੜਾ ਉਹ ਹੋ ਜਾਣਾ। ਪਰ ਫੈਡ ਨੇ ਇੰਟਰਸਟ ਰੇਟ ਇਸ ਲਈ ਨਹੀਂ ਘਟਾਏ, ਕਹਿੰਦੇ ਵੀ ਇਹਦੇ ਨਾਲ ਮਾਰੋ ਮਾਰ ਹੋਰ ਵੱਧ ਜਾਣੀ ਹੈ। ਇਹ ਉਹਨਾਂ ਦਾ ਤਰਕ ਸੀਗਾ। ਲੇਬਰ ਡਿਪਾਰਟਮੈਂਟ ਨੇ ਜਿਹੜਾ ਅੱਜ ਦੱਸਿਆ, ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਹੀ ਹੈ, ਇਹ ਨੰਬਰ 3.8% ਦੇ ਉੱਤੇ ਐਨੂਅਲ ਪਹੁੰਚ ਗਿਆ ਈਅਰ ਟੂ ਈਅਰ। ਮਾਰਚ ਮਹੀਨੇ ਦੇ ਵਿੱਚ 3.3 ਸੀ, ਉਹਦੇ ਨਾਲੋਂ ਵੀ ਇਹ ਵਧਿਆ ਆ, ਤੇ ਫਰਵਰੀ ਦੇ ਵਿੱਚ 2.4 ਸੀ।
ਸੋ 1.4% 2 ਮਹੀਨਿਆਂ 'ਚ ਮਾਰਚ ਅਪ੍ਰੈਲ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਹ ਵੱਧ ਚੁੱਕੀ ਹੈਗੀ ਆ। ਐਨਰਜੀ ਪ੍ਰਾਈਸਿਸ ਸਭ ਤੋਂ ਜ਼ਿਆਦਾ ਜਿਹੜੇ ਉਹ ਵਧੇ ਆ। ਸਭ ਨੂੰ ਹੀ ਪਤਾ ਹੈ ਵੀ ਕੀ ਸਥਿਤੀ ਜਿਹੜੀ ਉਹ ਬਣੀ ਆ। ਕੱਲ੍ਹ ਸ਼ਾਮ ਦੀ ਖਬਰਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ, ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਇਹ ਜਿਹੜੇ ਫੈਡਰਲ ਟੈਕਸ ਆ ਉਸ ਨੂੰ ਘਟਾਉਣ ਨੂੰ, ਸਸਪੈਂਡ ਕਰਨ ਨੂੰ ਸੋਚ ਰਹੇ ਆ, ਜੋ ਕਿ ਇੱਕ ਕਹਿੰਦੇ ਅਪਹਿਲ ਟਾਸਕ ਹੋਊਗਾ ਟਰੰਪ ਪ੍ਰਸ਼ਾਸਨ ਦੇ ਲਈ ਵੀ, ਕਿਉਂਕਿ ਕਾਂਗਰਸ ਹੀ ਜਿਹੜਾ ਫੈਡਰਲ ਟੈਕਸ ਆ ਉਸ ਨੂੰ ਸਸਪੈਂਡ ਕਰ ਸਕਦੀ ਆ। ਪਰ ਇਹ ਆ ਵੀ ਜਿਹੜਾ ਤਕਰੀਬਨ 18.3 ਸੈਂਟ ਵਾਲਾ ਹੈਗਾ ਆ ਗੈਸ ਤੇ 24.3 ਸੈਂਟ ਆ ਡੀਜ਼ਲ ਦੇ ਉੱਤੇ, ਤੇ ਇਹ ਹੁਣ ਦੇਖਣਾ ਹੋਊਗਾ ਵੀ ਕੈਪੀਟਲ ਹਿੱਲ ਦੇ ਉੱਤੇ ਕੀ ਕਾਂਗਰਸ ਐਕਟ ਕਰ ਸਕਦੀ ਆ ਜਾਂ ਨਹੀਂ। ਕਹਿੰਦੇ ਵੀ ਸਾਈਨਸ ਮਿਕਸਡ ਜਿਹੜੇ ਉਹ ਮਿਲੇ ਆ। ਜਿਹੜੇ ਸੈਨੇਟਰ ਜੋਸ਼ ਹੌਲੀ ਆ, ਉਹਨਾਂ ਨੇ ਤਾਂ ਇਹ ਕਿਹਾ ਵੀ ਮੈਂ ਲੈਜਿਸਲੇਸ਼ਨ ਝੱਟ ਦੇਣੀ ਜਿਹੜੀ ਉਹ ਲਿਆਉਂਗਾ। ਜਿਹੜੇ ਸੈਨੇਟ ਦੇ ਦਾ ਮੈਜੋਰਟੀ ਲੀਡਰ ਆ ਜੌਨ ਥੂਨ, ਉਹ ਨਾਨ ਕਮਿਟਲ ਨੇ। ਉਹਨਾਂ ਨੇ ਹਾਲ ਦੀ ਘੜੀ ਆਪਣਾ ਕਹਿ ਲਓ ਵੀ ਇਰਾਦਾ ਜ਼ਾਹਰ ਨਹੀਂ ਕੀਤਾ, ਇਸ ਦੀ ਹਾਮੀ ਜਿਹੜੀ ਉਹਨਾਂ ਨੇ ਨਹੀਂ ਭਰੀ ਹੈਗੀ। ਸੋ ਉਹਨਾਂ ਨੇ ਤਾਂ ਇਹੀ ਕਿਹਾ ਨਾਟ ਇਨ ਪਾਸਟ ਆਬਵੀਅਸਲੀ ਬੀਨ ਅ ਫੈਨ ਆਫ ਦੈਟ ਆਈਡੀਆ, ਤੇ ਹੁਣ ਵੀ ਕਹਿੰਦੇ ਵੀ ਮੈਂ ਕੋਲੀਗਸ ਦੇ ਨਾਲ ਗੱਲਬਾਤ ਜਿਹੜੀ ਉਹ ਕਰੂੰਗਾ। ਸੋ ਇਹ ਹੁਣ ਦੇਖਦੇ ਆ ਕਿਵੇਂ ਇਸ ਦੇ ਵਿੱਚ ਜਿਹੜਾ ਬਣਦਾ। ਇਹ ਇੱਕ ਡਿਫਰੈਂਟ ਐਂਗਲ ਤੇ ਜਿਹੜਾ ਉਹ ਚੱਲ ਰਿਹਾ, ਪਰ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਖਾਸੀ ਜਿਹੜੀ ਇਸ ਟਾਈਮ ਬਣ ਰਹੀ ਆ। 3.8% ਦੇ ਉੱਤੇ ਜਿੱਦਾਂ ਦੱਸਿਆ ਵੀ ਇਹ ਇਨਫਲੇਸ਼ਨ ਆ, ਮਹਿੰਗਾਈ ਆ, ਉਹ ਵੱਧ ਚੁੱਕੀ ਆ। ਕੋਰ ਇਨਫਲੇਸ਼ਨ ਕਹਿੰਦੇ ਵੀ ਜਿਸ 'ਚ ਫੂਡ ਤੇ ਐਨਰਜੀ ਪ੍ਰਾਈਸਿਸ ਨੂੰ ਜਿਹੜਾ ਉਹ ਕੱਢ ਦਿੱਤਾ ਜਾਵੇ, ਉਸ ਤੋਂ ਇਲਾਵਾ ਵੀ, ਉਸ ਤੋਂ ਬਗੈਰ ਵੀ ਮਹਿੰਗਾਈ ਜਿਹੜੀ ਆ ਫਿਰ ਵੀ ਵਧੀ ਹੈਗੀ ਆ। ਉਹ 2.8% ਦੇ ਉੱਤੇ ਜਿਹੜੀ ਉਹ ਗਈ ਆ। ਜੇ ਉਹਦੇ ਵਿੱਚੋਂ ਫੂਡ ਦੀਆਂ ਤੇ ਗੈਸ ਵਗੈਰਾ ਦੀ ਜਿਹੜੀ ਪ੍ਰਾਈਸਿਸ ਆ, ਬਿਜਲੀ ਦੀ ਜਿਹੜੀ ਪ੍ਰਾਈਸ ਆ, ਉਹ ਕੱਢ ਦਈਏ ਤੇ ਜੇ ਉਹਨੂੰ ਐਡ ਕਰ ਲਈਏ ਤਾਂ ਉਹ 3.8 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈ। ਵਾਈਟ ਹਾਊਸ ਦੇ ਜਿਹੜੇ ਸਪੋਕਸਮੈਨ ਕੁਸ਼ ਦੇਸਾਈ, ਉਹਨਾਂ ਨੇ ਮੰਨਿਆ ਵੀ ਇਨਫਲੇਸ਼ਨ ਜਿਹੜੀ ਉਹ ਵਧੀ ਆ, ਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਟੈਂਪਰੇਰੀ ਡਿਸਰਪਸ਼ਨ ਆ ਇਰਾਨ ਕਨਫਲਿਕਟ ਦੇ ਕਰਕੇ। ਇਹ ਵਾਈਟ ਹਾਊਸ ਦੇ ਸਪੋਕਸਮੈਨ ਨੇ ਜਿਹੜਾ ਉਹ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜੀਆਂ ਡਰੱਗ ਤੇ ਹਸਪੀਟਲ ਦੀਆਂ ਪ੍ਰਾਈਸਿਸ ਆ ਉਹ ਹੁਣ ਘਟ ਰਹੀਆਂ ਆ, ਵੇਜਸ ਜਿਹੜੀਆਂ ਉਹ ਗੇਨ ਹੋ ਰਹੀਆਂ ਆ ਮੈਨੂਫੈਕਚਰਿੰਗ ਤੇ ਕੰਸਟਰਕਸ਼ਨ ਦੇ ਵਿੱਚ, ਕਿਉਂਕਿ ਬੀਤੇ ਦਿਨਾਂ 'ਚ ਉਹ ਵੀ ਹਰਜੋਤ ਸਿੰਘ ਜੀ ਆਂਕੜਾ ਆਇਆ ਸੀ 1 ਲੱਖ ਤੋਂ ਵੱਧ ਜੌਬ ਜਿਹੜੀ ਉਹ ਕ੍ਰੀਏਟ ਹੋਈ ਆ। ਸੋ ਸੈਪਰੇਟ ਜਿਹੜੇ ਲੇਬਰ ਸਕੱਤਰ ਆ, ਉਹਨਾਂ ਨੇ ਵੀ ਅੱਜ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਕੀਤੀ ਆ। ਇਹ ਦੇਖੋ, ਵਾਈਟ ਹਾਊਸ ਦੇ ਸਪੋਕਸਮੈਨ ਕਹਿ ਰਹੇ ਵੀ ਵੇਜਸ ਗੇਨ ਹੋ ਰਹੇ ਆ, ਤੇ ਜਿਹੜਾ ਲੇਬਰ ਡਿਪਾਰਟਮੈਂਟ ਉਹਨਾਂ ਨੇ ਜਿਹੜਾ ਡਾਟਾ ਪੇਸ਼ ਕੀਤਾ ਉਹ ਕਹਿੰਦਾ ਵੀ 0.5% ਤਨਖਾਹਾਂ ਘਟੀਆਂ ਆ। ਸੋ ਜਸਟ ਇਮੈਜਿਨ, ਸੋ ਕਿਸ ਤਰੀਕੇ ਦੇ ਨਾਲ ਨੰਬਰਾਂ ਨੂੰ ਲੈ ਕੇ ਹੀ ਵੱਖ-ਵੱਖ ਜਿਹੜੇ ਮਹਿਕਮੇ ਆ ਉਹ ਵੱਖ-ਵੱਖ ਗੱਲ ਜਿਹੜੀ ਆ ਰਾਗ ਆ ਉਹ ਅਲਾਪ ਰਹੇ ਆ। ਪਰ ਜਿਹੜੇ ਕਹਿ ਲਓ ਵੀ ਨੰਬਰਸ ਆ, ਆંકੜੇ ਆ, ਉਹ ਇਹ ਕਹਿ ਰਹੇ ਆ ਵੀ ਤਨਖਾਹਾਂ ਦੇ ਵਿੱਚ ਵੀ ਕਟੌਤੀ ਜਿਹੜੀ ਉਹ ਹੋਈ ਹੈਗੀ ਆ। ਸੋ ਇਰਾਨ ਕਨਫਲਿਕਟ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਨਜ਼ਦੀਕੀ ਤੌਰ ਦੇ ਉੱਤੇ ਵੀ ਤੇ ਦੂਰ ਦਰਾਡੇ ਵੀ ਕਹਿ ਸਕਦੇ ਆ ਵੀ ਭਵਿੱਖ ਦੇ ਵਿੱਚ ਇਸ ਦਾ ਜਿਹੜਾ ਹਾਲ ਦੀ ਘੜੀ ਕੋਈ ਚੰਗਾ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਸੋ ਲੋਕਾਂ ਨੂੰ ਰੈਡੀ ਰਹਿਣਾ ਚਾਹੀਦਾ ਆ, ਤਿਆਰੀ ਜਿਹੜੀ ਉਹ ਉਹਨਾਂ ਨੂੰ ਰੱਖਣੀ ਚਾਹੀਦੀ ਆ ਵੀ ਕਿਸ ਤਰੀਕੇ ਦੇ ਨਾਲ ਉਹ ਆਉਂਦੀਆਂ ਜਿਹੜੀਆਂ ਇਕਨੋਮਿਕ ਸਿਚੁਏਸ਼ਨਸ ਆ ਉਹਨਾਂ ਦਾ ਸਾਹਮਣਾ ਕਰਨ। ਸੋ ਇਹ ਬਹੁਤ ਕੁਝ ਤੁਹਾਡੇ ਨਾਲ ਜਿਹੜਾ ਡਿਸਕਸ ਕਰ ਰਹੇ ਹਾਂ। ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਇਹਨਾਂ ਦੇ ਵਿੱਚ ਅੱਜ ਵਾਲ ਸਟਰੀਟ ਜਰਨਲ, ਸਾਰਿਆਂ ਨੇ ਉਹਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਆ ਉਹੀ ਤੁਹਾਡੇ ਨਾਲ ਆਪਾਂ ਇਨ ਵਿਨ ਡਿਸਕਸ ਕਰ ਰਹੇ ਹੈਗੇ ਆ। ਕੁਵੈਤ ਨੇ ਜਿਹੜਾ ਇਰਾਨ ਦੇ ਉੱਤੇ ਜਿਹੜਾ ਉਹਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਦੇ 4 ਇਸਲਾਮਿਕ ਰੈਵੋਲੂਸ਼ਨਰੀ ਗਾਰਡ ਜੋ ਆ ਉਹ ਇਨਫਿਲਟਰੇਟ ਕੀਤੇ ਹੈਗੇ ਆ ਉਹਨਾਂ ਦੇ ਮੁਲਕ ਦੇ ਵਿੱਚ, ਜੋ ਉਹਨਾਂ ਦਾ ਬੋਵੀਅਨ ਆਈਲੈਂਡ ਹੈਗਾ ਆ। ਉਹਨਾਂ ਨੇ 4 ਜਾਣਿਆਂ ਨੂੰ ਅਰੈਸਟ ਕਰ ਲਿਆ, ਤੇ ਇੰਟੀਰੀਅਰ ਮਿਨਿਸਟਰੀ ਇਹ ਕਹਿ ਰਹੀ ਆ, ਸੋਸ਼ਲ ਮੀਡੀਆ ਤੇ ਵੀ ਉਹ ਪਾ ਰਹੇ ਆ, ਤੇ 2 ਜਾਣੇ ਕਹਿੰਦੇ 4 ਜਾਣੇ ਸੀ, 2 ਜਾਣੇ ਭੱਜ ਗਏ, 2 ਜਾਣਿਆਂ ਨੂੰ ਜਿਹੜਾ ਅਰੈਸਟ ਕਰ ਲਿਆ। ਪਰ ਇਰਾਨ ਵਾਲੇ ਇਹਦੇ ਬਾਰੇ ਕੁਝ ਨਹੀਂ ਦੱਸ ਰਹੇ ਹੈਗੇ। ਦੂਸਰੇ ਪਾਸੇ ਇਰਾਨ ਅੱਜ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਹੋਣੀ ਜਾਣਾ ਹੈਗਾ ਚਾਈਨਾ ਨੂੰ, ਤੇ ਇਰਾਨ ਦੇ ਇਨਵੈਸਟਰ ਜੋ ਚਾਈਨਾ ਨੂੰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਚਾਈਨਾ ਵਾਲਿਆਂ ਨੂੰ ਜਿਹੜੀਆਂ ਇਰਾਨ ਦੀਆਂ ਮੰਗਾਂ ਹੈਗੀਆਂ ਆ ਉਹ ਮੇਜਰ ਪਾਵਰਸ ਨੂੰ ਦੱਸ ਦੇਣੀਆਂ ਚਾਹੀਦੀਆਂ ਹੈਗੀਆਂ। ਅਮਰੀਕਾ ਨੂੰ ਵੀ ਉਹ ਦੱਸ ਦੇਣ ਵੀ ਸਾਡੀ ਆਹ ਮੰਗ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਅਸੀਂ ਖੋਲਾਂਗੇ, ਪਰ ਸਾਡੇ ਤੇ ਜਿਹੜੇ ਬੰਦ ਕੀਤਾ ਪਿਆ ਅਮਰੀਕਾ ਵਾਲਿਆਂ ਨੇ ਜਿਹੜੇ ਸਾਡੇ ਪੋਰਟਸ ਆ ਉਹ ਇਮੀਡੀਏਟਲੀ ਖੋਲੇ ਜਾਣ। ਇਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਕਿਹਾ ਉਹਨਾਂ ਦਾ ਜਿਹੜਾ ਅੰਬੈਸਡਰ ਅਬਦੁਲ ਅਰਾਜ਼ ਰਹਿਮਾਨੀ ਫਜ਼ਲੀ ਹੈਗਾ,
ਤੇ ਉਹ ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਡੀਲ ਆ ਉਹ ਲੈਣ ਦੇ ਲਈ ਤਿਆਰ ਆ, ਬਣਾਉਣ ਦੇ ਲਈ ਤਿਆਰ ਆ, ਐਜ਼ ਲੌਂਗ ਐਜ਼ ਪਰਮਾਨੈਂਟ ਬੰਦ ਹੋਣੀ ਚਾਹੀਦੀ ਹੈ ਜੰਗ। ਤੇ ਯੂਐਸ ਦਾ ਜਿਹੜਾ ਬਲੋਕੇਡ ਆ ਇਰਾਨੀਅਨ ਪੋਰਟਸ ਦਾ, ਉਹ ਇਮੀਡੀਏਟਲੀ ਚੱਕਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਲੌਂਗ ਟਰਮ ਸਾਡਾ ਰਿਲੇਸ਼ਨ ਆ ਚਾਈਨਾ ਦੇ ਨਾਲ, ਤੇ ਚਾਈਨਾ ਜਿਹੜਾ ਸਾਡਾ ਸਾਥ ਦੇ ਰਿਹਾ ਹੈਗਾ। ਲੈਬਨੀਜ਼ ਤੇ ਇਜ਼ਰਾਈਲੀ ਜਿਹੜੇ ਇਨਵॉइस ਆ ਉਹ ਯੂਐਸਏ ਦੇ ਵਿੱਚ ਹਜੇ ਫੇਰ ਗੱਲਬਾਤ ਕਰ ਰਹੇ ਆ ਇਸ ਵੀਕ, ਫੇਰ ਉਹਨਾਂ ਦੀ ਜਿਹੜੀ ਗੱਲਬਾਤ ਹੋਣੀ ਆ। ਹੈਜ਼ਬੁੱਲਾ ਦਾ ਲੀਡਰ ਨਾਈਮ ਕਾਸਿਮ, ਉਹਨਾਂ ਨੇ ਜਿਹੜੀ ਆ ਉਹ ਮੰਗ ਨੂੰ ਠੁਕਰਾ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਉਹ ਡਿਸਆਰਮ ਕਰਨ ਆਪਣੇ ਆਪ ਨੂੰ, ਸੋ ਆਪਣੇ ਕੋਲ ਹਥਿਆਰ ਵਗੈਰਾ ਨਾ ਰੱਖਣ। ਸੋ ਉਹ ਕਹਿੰਦੇ ਵੀ ਇਹ ਸਾਡਾ ਲੈਬਨਾਨ ਦਾ ਸਾਡਾ ਇੰਟਰਨਲ ਮੈਟਰ ਆ, ਅਸੀਂ ਆਪਾਂ ਹਥਿਆਰ ਕਿੱਦਾਂ ਜਿਹੜੇ ਰੱਖ ਸਕਦੇ ਹੈਗੇ ਆ। ਸੋ ਇਹਦਾ ਅਸਰ ਜਿਹੜਾ ਆ ਵਾਰ ਦਾ ਹੁਣ ਦੇਖ ਹੀ ਲਿਆ ਆਪਾਂ, ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਇਨਫਲੇਸ਼ਨ ਦੀ ਆਪਾਂ ਡਿਸਕਸ ਕਰ ਹੀ ਲਿਆ ਹੈਗਾ। ਇਬਰਾਹਿਮ ਰਾਜ਼ਾਈ ਕਰਕੇ ਸਪੋਕਸਮੈਨ ਹੈ ਇਰਾਨ ਦੇ ਪਾਰਲੀਮੈਂਟਰੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਯੂਰੇਨੀਅਮ ਆ ਉਸ ਨੂੰ 90% ਪਿਊਰਿਟੀ ਤੇ ਇਨਰਿਚ ਕਰਨ ਦੀ ਸੋਚ ਰਹੇ ਹੈਗੇ ਆ। ਸੋ ਇਹ ਜਿਹੜਾ ਲੈਵਲ ਆ ਇਹ ਵੈਪਨ ਗ੍ਰੇਡ ਕਰਕੇ ਇਸ ਨੂੰ ਗਿਣਿਆ ਜਾਂਦਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਸਾਰਾ ਕੁਝ ਰਿਜੈਕਟ ਕਰ ਦਿੱਤਾ ਹੈਗਾ। ਟਰੰਪ ਹੋਣੀ ਹੁਣ ਇਹ ਵੀ ਇੱਕ ਬਿਆਨ ਦੇ ਕੇ ਕਸੂਤੇ ਫਸ ਗਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਗੈਸ ਟੈਕਸ ਨੈਕਸਟ ਫਾਲ ਤੱਕ ਮੈਂ ਰੈਡੀ ਆ ਵੀ ਇਸ ਨੂੰ ਜਿਹੜਾ ਆ ਹਟਾ ਦਿੱਤਾ ਜਾਵੇ, ਪਰ ਪਾਵਰ ਉਹਨਾਂ ਕੋਲ ਕੋਈ ਨਹੀਂ, ਤੇ ਉਹ ਕਿਉਂਕਿ ਕਾਂਗਰਸ ਨੇ ਕਰਨਾ ਹੈਗਾ ਹੈ। ਤੇ ਕਹਿੰਦੇ ਵੀ ਵੀ ਆਰ ਗੋਇੰਗ ਟੂ ਟੇਕ ਆਫ ਦ ਗੈਸ ਟੈਕਸ ਫॉर ਅ ਪੀਰੀਅਡ ਆਫ ਟਾਈਮ, ਤੇ ਜਦੋਂ ਗੈਸ ਦੀਆਂ ਪ੍ਰਾਈਸਿਸ ਥੱਲੇ ਚੱਲ ਜਾਣ ਤੇ ਉਸ ਟਾਈਮ ਦੇ ਉੱਤੇ ਫੇਰ ਅਸੀਂ ਜਿਹੜਾ ਗੈਸ ਟੈਕਸ ਲਾ ਦੇਵਾਂਗੇ। ਦੂਸਰੇ ਪਾਸੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿਹੜੀ ਇਹ ਜੰਗ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਆ। ਇੰਡੀਆ ਦਾ ਇਸ ਵੇਲੇ ਬਹੁਤ ਬੁਰਾ ਹਾਲ ਆ। ਇੰਡੀਆ ਨੇ ਇਹ ਕਿਹਾ ਵੀ એનર્ਜੀ ਦੀਆਂ ਜਿਹੜੀਆਂ ਕਾਸਟ ਆ ਬਹੁਤ ਜ਼ਿਆਦਾ ਵੱਧ ਗਈਆਂ ਆ। ਮੋਦੀ ਹੁਣਾਂ ਨੇ 1.4 ਬਿਲੀਅਨ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਨੂੰ ਇਹ ਕਿਹਾ ਵੀ ਘੱਟ ਪੈਸੇ ਖਰਚੋ, ਤੇਲ ਦੇ ਉੱਤੇ, ਫਰਟੀਲਾਈਜ਼ਰ ਦੇ ਉੱਤੇ, ਟਰੈਵਲ ਕਰਨਾ ਬੰਦ ਕਰ ਦਿਓ। ਹਾਲਾਂਕਿ ਖੁਦ ਉਹ 5 ਮੁਲਕਾਂ ਨੂੰ ਅੱਜ ਦੌਰੇ ਤੇ ਜਿਹੜੇ ਉਹ ਜਾਣਾ। ਜਾ ਰਹੇ ਆ, ਤੇ ਕਹਿੰਦੇ ਵੀ ਇਹ ਜਿਹੜੀ ਆ ਤੁਹਾਨੂੰ ਸੈਕਰੀਫਾਈਸ ਕਰਨੀ ਪੈਣੀ ਹੈਗੀ ਆ, ਕਿਉਂਕਿ ਨਹੀਂ ਤਾਂ ਅਸੀਂ ਬੁਰੀ ਸਿਚੁਏਸ਼ਨ ਦੇ ਵਿੱਚ ਹੋਵਾਂਗੇ। ਸੋ ਉਹ ਇਹ ਉਹਨਾਂ ਨੇ ਨੈਸ਼ਨਲੀ ਐਡਰੈਸ ਕੀਤਾ ਉਸ ਟਾਈਮ ਤੋਂ ਬਾਅਦ, ਜਦੋਂ ਉਹਨਾਂ ਨੂੰ ਇੱਕ ਬੰਗਲਾਦੇਸ਼ ਦੇ ਵਿੱਚ ਕਾਫੀ ਜਿਹੜੀ ਵੈਸਟ ਬੰਗਾਲ ਦੇ ਵਿੱਚ ਕਾਫੀ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਹੋਈ ਹੈ। ਬਿਲਕੁਲ ਹਾਲਾਤ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਮਾੜੇ। ਕਹਿੰਦੇ ਵੀ ਸੋਨਾ ਨਾ ਖਰੀਦੋ, ਤੇਲ ਘੱਟ ਜਿਹੜਾ ਪਾਓ। ਕਿਸਾਨਾਂ ਨੂੰ ਬੇਨਤੀ ਕਰ ਰਹੇ ਸੀ, ਕਹਿੰਦੇ ਜੀ 50% ਤੱਕ ਫਰਟੀਲਾਈਜ਼ਰ ਘੱਟ ਵਰਤੋ, ਨੈਚੁਰਲ ਖੇਤੀ ਵੱਲ ਆਓ। ਹੁਣ ਚਲੋ ਪੱਤੇ ਵਿਕੇ ਆ ਤੇ ਹੁਣ ਇਹਨਾਂ ਨੂੰ ਨੈਚੁਰਲ ਖੇਤੀ ਜਿਹੜੀ ਉਹ ਚੇਤੇ ਜਿਹੜੀ ਉਹ ਆ ਗਈ ਆ, ਉਹ ਸਾਰੀਆਂ ਚੀਜ਼ਾਂ ਚੇਤੇ ਆ ਗਈਆਂ। ਉਹ ਮੋਦੀ ਤਾਂ ਕਹਿੰਦਾ ਸੀ, ਕਹਿੰਦਾ ਵੀ ਦੇਖੋ ਪਹਿਲਾਂ ਤਾਂ ਸੰਕਟ ਦੇ ਘੜੀ ਦੇ ਵਿੱਚ ਤੁਹਾਡੇ ਤੋਂ ਸੋਨਾ ਲੈਂਦੇ ਸੀਗੇ, ਅਸੀਂ ਤੁਹਾਡੇ ਤੋਂ ਸੋਨਾ ਨਹੀਂ ਲੈ ਰਹੇ, ਤਾਂ ਅਸੀਂ ਬਸ ਇਹ ਕਹਿ ਰਹੇ ਆ ਵੀ ਸੋਨਾ ਖਰੀਦੋ ਨਾ। ਹੁਣ ਇਹਦਾ ਕੀ ਐਂਗਲ ਆ ਇਸ ਦੇ ਵਿੱਚ, ਇਹ ਇੱਕ ਹੁਣ ਡਿਫਰੈਂਟ ਜਿਹੜੀ ਸਿਚੁਏਸ਼ਨ ਆ, ਵੀ ਇਹ ਜਿਹੜੇ ਬਾਜ਼ਾਰ ਦੇ ਵਿੱਚ ਜੇ ਖਰੀਦੋ ਫਰੋਖਤ ਹੁੰਦੀ ਆ ਤੇ ਕਿੱਦਾਂ ਆ ਗੱਲ ਜਿਹੜੀ ਉਹ ਬਣਦੀ ਆ। ਕੁਝ ਵੀਕ ਪਹਿਲਾਂ ਅਵਤਾਰ ਸਿੰਘ ਜੀ ਦੇ ਨਾਲ ਆਪਾਂ ਇੰਡੀਅਨ ਇਕਨੋਮੀ ਦੇ ਉੱਤੇ ਗੱਲਬਾਤ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਵੀ ਸਿਰਫ 4 ਕਰੋੜ ਪਰਿਵਾਰ ਜਿਹੜੇ ਆ ਨਾ ਉੱਥੇ, ਉਹ 150 ਕਰੋੜ ਨੂੰ ਪਾਲ ਰਹੇ ਆ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਜਦੋਂ ਉਹ ਜਿਹੜੀ ਮਿਡਲ ਕਲਾਸ ਆ ਉਹ ਹੋਰ ਜ਼ਿਆਦਾ ਸਕਵੀਜ਼ ਹੋ ਜੂਗੀ, ਉਹਨਾਂ ਦੇ ਉੱਤੇ ਹੋਰ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਊਗਾ, ਤਾਂ ਅੱਗੇ ਬਣ ਜਿਹੜਾ ਉੱਥੇ ਕੀ ਜਿਹੜਾ ਉਹ ਜਾ ਰਿਹਾ ਆ। ਸੋ ਇਹ ਸਿਚੁਏਸ਼ਨ ਗੁੱਡ ਨਹੀਂ ਆ। ਓਵਰਆਲ ਗਲੋਬਲ ਇਕਨੋਮੀ ਜਿਹੜੀ ਇਸ ਟਾਈਮ ਵੱਡੇ ਜਿਹੜੇ ਸ਼ੌਕ ਦੇ ਵਿੱਚੋਂ ਹਰਜੋਤ ਸਿੰਘ ਜੀ ਲੰਘ ਰਹੀ ਆ, ਤੇ ਇਦਾਂ ਦੇ ਜਿਹੜੇ ਇੰਡੀਆ ਵਰਗੇ ਮੁਲਕ ਆ ਜਿਨ੍ਹਾਂ ਦੀ ਡਿਪੈਂਡੈਂਸੀ ਬਾਹਰਲੇ ਮੁਲਕਾਂ ਦੇ ਉੱਤੇ, ਚਾਹੇ ਤੇਲ ਨੂੰ ਲੈ ਕੇ, ਚਾਹੇ ਖਾਦ ਨੂੰ ਲੈ ਕੇ, ਚਾਹੇ ਹੋਰ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆ, ਉਹਦੇ ਨਾਲ ਜਿਹੜੀ ਸਿਚੁਏਸ਼ਨ ਹੋਰ ਵੀ ਜ਼ਿਆਦਾ ਬੈਡ ਜਿਹੜੀ ਉਹ ਹੋ ਰਹੀ ਆ। ਸੋ ਉਹ ਦੇਖਦੇ ਆ ਵੀ ਉੱਥੇ ਕੀ ਬਣਦਾ। ਚਲੋ ਆਪਾਂ ਤਾਂ ਆਸ ਉਮੀਦ ਕਰਦੇ ਆ ਵੀ ਆਮ ਲੋਕ ਨਾ ਹੀ ਭੁੱਖਮਰੀ ਦਾ ਜਾਂ ਇਦਾਂ ਹੀ ਮਹਿੰਗਾਈ ਦੀ ਮਾਰ ਦਾ ਜਿਹੜਾ ਉਹ ਸ਼ਿਕਾਰ ਨਾ ਹੋਣ। ਤੇ ਜੋ ਸਿਚੁਏਸ਼ਨ ਬਣੀ ਆ ਉੱਥੇ ਜਿਹੜੇ ਡਾਲਰ ਦੇ ਮੁਕਾਬਲੇ ਜਿਹੜੇ ਰੁਪਈਏ ਦੀ ਕੀਮਤ ਆ 100 ਰੁਪਈਏ ਨੂੰ ਪਾਰ ਜਾਣ ਵਾਲੀ ਹੋਈ ਆ। ਉਹ ਜ਼ਿਆਦਾ ਵਕਤ ਨਹੀਂ ਲੱਗਦਾ ਵੀ ਉਸ ਨੂੰ ਲੱਗੇਗਾ। ਸੋ ਦੇਖੋ ਕੀ ਜਿਹੜਾ ਉੱਥੇ ਬਣਦਾ ਆ। ਤੇ ਹਰਜੋਤ ਸਿੰਘ ਜੀ, ਅਗਲੀ ਇਸੇ ਦੇ ਵਿੱਚ ਜਿਹੜੀ ਇਰਾਨ ਵਾਰ ਦੇ ਇੱਕ ਹੋਰ ਚੀਜ਼ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਇਸਲਾਮਾਬਾਦ ਟਾਕ ਹੋਈ ਸੀ, ਪਾਕਿਸਤਾਨ ਦੀ ਹੁਣ ਇਸ ਟਾਈਮ ਖਾਸੀ ਕਰਕਰੀ ਜਿਹੜੀ ਉਹ ਹੋ ਰਹੀ ਆ। ਕਥਿਤ ਤੌਰ ਦੇ ਉੱਤੇ ਇਹ ਦੋਸ਼ ਜਿਹੜੇ ਹੁਣ ਲੱਗ ਰਹੇ ਆ ਪਾਕਿਸਤਾਨ ਦੇ ਉੱਤੇ ਵੀ ਉਹਨਾਂ ਨੇ ਈਰਾਨ ਦਾ ਜਿਹੜਾ ਮਿਲਟਰੀ 에ਅਰਕ੍ਰਾਫਟ ਆ ਉਸ ਨੂੰ ਆਪਣੇ ਬਾਰਡਰ ਦੇ ਅੰਦਰ
ਨੂਰ ਖਾਨ ਜਿਹੜਾ 에ਅਰ ਫੋਰਸ ਬੇਸ ਹੈਗਾ ਰਾਵਲਪਿੰਡੀ ਦੇ ਨਜ਼ਦੀਕ, ਉੱਥੇ ਜਿਹੜਾ ਉਹਨਾਂ ਨੇ ਲੁਕਵਾ ਕੇ ਜਿਹੜਾ ਉਹ ਪਾਰਕ ਜਿਹੜਾ ਉਹ ਕਰਾ ਲਿਆ, ਤਾਂ ਜੋ ਅਮਰੀਕਾ ਦੀਆਂ 에ਅਰ ਸਟ੍ਰਾਈਕਸ ਤੋਂ ਉਹ ਬਚ ਸਕੇ। ਹੁਣ ਜੇ ਇਹ ਗੱਲ ਹਰਜੋਤ ਸਿੰਘ ਜੀ ਸੱਚੀ ਨਿਕਲ ਆਉਂਦੀ ਹੈ, ਕਿਉਂਕਿ ਲਿੰਡਸੀ ਗ੍ਰਾਹਮ ਨੇ ਇਸ ਨੂੰ ਟਵੀਟ ਵੀ ਜਿਹੜਾ ਉਹ ਕੀਤਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਜੇ ਵਾਕਿਆ ਸਾਹਮਣੇ ਆਉਂਦੀ ਆ, ਤਾਂ ਇਹ ਇੱਕ ਬਹੁਤ ਵੱਡਾ ਝਟਕਾ ਹੋਊਗਾ ਜਿਹੜੇ ਪਾਕਿਸਤਾਨ ਆ, ਜੋ ਇਸ ਟਾਈਮ ਵਿਚੋਲਗੀ ਦੀ ਭੂਮਿਕਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਤੇ ਜਿੱਥੇ ਟਰੰਪ ਹੁਣੀ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਸਾਡਾ ਵੈਰੀ ਗੁੱਡ ਫਰੈਂਡ ਪਾਕਿਸਤਾਨ ਦੇ ਕਹਿਣ ਦੇ ਉੱਤੇ ਅਸੀਂ ਆਹ ਪ੍ਰੋਜੈਕਟ ਆਪਰੇਸ਼ਨ ਜਿਹੜਾ ਉਹ ਬੰਦ ਕਰ ਦਿੱਤਾ, ਫਰੀਡਮ, ਵੀ ਉਹ ਇਦਾਂ ਆ, ਤੇ ਉਹਨਾਂ ਨੇ ਕਿਹਾ ਵੀ ਸੀਜ਼ ਫਾਇਰ ਕਰ ਲਓ, ਤੇ ਆਪਾਂ ਕਰਦੀ ਆ। ਤਾਂ ਜਿੱਦਾਂ ਕੱਲ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਸੀਜ਼ ਫਾਇਰ ਵਾਕਿਆ ਹੀ ਮੈਸਿਵ ਲਾਈਵ ਸਪੋਰਟ ਦੇ ਉੱਤੇ ਆ, ਤੇ ਉਹਨਾਂ ਦੇ ਦੁਆਰਾ ਦਿੱਤਾ ਗਿਆ ਪ੍ਰਪੋਜ਼ਲ ਟੋਟਲ ਗਾਰਬੇਜ ਜਿਹੜਾ ਉਹ ਹੈਗਾ ਆ। ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇਸ ਰਿਪੋਰਟ ਨੂੰ ਮਿਸਲੀਡਿੰਗ ਤੇ ਸੈਂਸੇਸ਼ਨਲਾਈਜ਼ਡ ਜਿਹੜਾ ਉਹ ਆਖਿਆ ਹੈਗਾ ਆ। ਸੋ ਇਹ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਇਹ ਆਈ ਆ ਵੀ ਈਰਾਨ ਨੇ ਆਪਣੇ ਕਈ ਜਿਹੜੇ ਮਿਲਟਰੀ 에ਅਰਕ੍ਰਾਫਟ, ਜਿਨ੍ਹਾਂ ਦੇ ਵਿੱਚ ਇੱਕ RC-130 ਰਿਕੋਨਸਾਂਸ ਪਲੇਨ ਜਿਹੜੀ ਜਸੂਸੀ ਦੇ ਲਈ ਕਹਿ ਲਓ ਜਾਂ ਰੈਕੀ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾਂਦਾ ਆ, ਉਹ ਪਾਕਿਸਤਾਨ ਦੇ 에ਅਰ ਫੋਰਸ ਬੇਸ ਨੂਰ ਖਾਨ ਰਾਵਲਪਿੰਡੀ ਦੇ ਨਜ਼ਦੀਕ ਆ, ਉੱਥੇ 8 ਅਪ੍ਰੈਲ ਦੀ ਸੀਜ਼ ਫਾਇਰ ਤੋਂ ਬਾਅਦ ਦੇ ਵਿੱਚ ਰੱਖ ਦਿੱਤਾ, ਤਾਂ ਜੋ US ਦੀਆਂ 에ਅਰ ਸਟ੍ਰਾਈਕਸ ਤੋਂ ਉਹ ਬਚ ਜਿਹੜੇ ਹੋ ਸਕਣ। ਸੋ ਹੁਣ ਇਸ ਰਿਪੋਰਟ ਨੂੰ ਪਾਕਿਸਤਾਨ ਵਾਲੇ ਜਿਹੜੇ ਉਹ ਨਕਾਰ ਰਹੇ ਹੈਗੇ ਆ। ਸੋ ਕਹਿੰਦੇ ਵੀ 에ਅਰਕ੍ਰਾਫਟ ਕਹਿੰਦੇ ਵੀ ਆਇਆ ਸੀਗਾ, ਇਹ ਡਿਪਲੋਮੈਟਿਕ ਲੌਜਿਸਟਿਕਸ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਆਇਆ ਸੀਗਾ, ਤੇ ਇਹ ਜਿਹੜੀ ਗੱਲਬਾਤ ਜਿਹੜੀ ਹੋਣੀ ਸੀ ਇਸਲਾਮਾਬਾਦ ਦੇ ਵਿੱਚ US ਤੇ ਇਰਾਨੀਅਨ ਅਧਿਕਾਰੀਆਂ ਦੀ ਅਪ੍ਰੈਲ 11 ਨੂੰ, ਉਸ ਸੰਬੰਧ ਦੇ ਵਿੱਚ ਜਿਹੜਾ ਈਰਾਨ ਦਾ ਇਹ ਜਿਹੜਾ 에ਅਰਕ੍ਰਾਫਟ ਆ ਉਸ ਦੀ ਵਰਤੋਂ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਉੱਥੋਂ ਦੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਵੀ ਇਰਾਨੀਅਨ ਜਿਹੜਾ 에ਅਰਕ੍ਰਾਫਟ ਆ ਉਹ ਅਜੇ ਵੀ ਪਾਕਿਸਤਾਨ ਦੇ ਵਿੱਚ ਪਾਰਕ ਆ। ਕਹਿੰਦੇ ਵੀ ਜਦੋਂ ਸੀਜ਼ ਫਾਇਰ ਦੇ ਪੀਰੀਅਡ ਦੇ ਦੌਰਾਨ ਆਇਆ ਸੀਗਾ, ਤੇ ਇਹਦਾ ਕਿਸੇ ਵੀ ਤਰੀਕੇ ਦੇ ਨਾਲ ਮਿਲਟਰੀ ਕੰਟੀਜੈਂਸੀ ਜਾਂ ਪ੍ਰਜ਼ਰਵੇਸ਼ਨ ਅਰੇਂਜਮੈਂਟ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਪਰ ਇਹ ਆ ਵੀ ਹੁਣ ਇਸ ਜਿਹੜੇ ਇਸ਼ੂ ਦੇ ਉੱਤੇ ਹਰਜੋਤ ਸਿੰਘ ਜੀ ਲੱਗਦਾ ਆ ਵੀ ਪਾਕਿਸਤਾਨ ਨੂੰ ਹਰਟ ਜਿਹੜਾ ਉਹ ਹੋ ਸਕਦਾ ਹੈ, ਤੇ ਜਿਹੜੀ ਉਹ ਵਿਚੋਲਗੀ ਦੀ ਭਾਵਨਾ ਦੇ ਨਾਲ ਜਿਹੜੇ ਆ ਉਹ ਚੱਲ ਰਹੇ ਆ, ਉਹ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਕੁਰਸੀ ਆ ਉਹ ਅਹੁਦਾ ਆ ਉਹ ਖੁੱਸ ਸਕਦਾ ਆ। US ਸੈਨੇਟਰ ਲਿੰਡਸੀ ਗ੍ਰਾਹਮ, ਟਰੰਪ ਦੇ ਐਲਾਈ ਤੇ ਰਿਪਬਲਿਕਨ ਪਾਰਟੀ ਦੇ ਮੈਂਬਰ, ਉਹਨਾਂ ਨੇ ਕਿਹਾ ਵੀ ਕੰਪਲੀਟ ਰੀਇਵੈਲੂਏਸ਼ਨ, ਯਾਨੀ ਕਿ ਮੁੜ ਤੋਂ ਦੁਬਾਰਾ ਜਿਹੜਾ ਉਹ ਵਿਚਾਰ ਕਰਨਾ ਚਾਹੀਦਾ ਆ ਪਾਕਿਸਤਾਨ ਦੇ ਮੀਡੀਏਟਰ ਰੋਲ ਦੇ ਉੱਤੇ, ਤੇ ਕਹਿੰਦੇ ਵੀ ਉਹ ਸ਼ੌਕ ਨਹੀਂ ਹੋਣਗੇ, ਉਹਨਾਂ ਨੂੰ ਕੋਈ ਅਚੰਭਾ ਨਹੀਂ ਹੋਊਗਾ ਜੇ CBS ਦੀ ਜਿਹੜੀ ਕੀਤੀ ਹੋਈ ਰਿਪੋਰਟ ਆ ਉਹ ਸੱਚੀ ਇਸ ਦੇ ਵਿੱਚ ਨਿਕਲਦੀ ਹੈਗੀ ਆ। ਸੋ ਇਸ ਟਾਈਮ ਪਾਕਿਸਤਾਨ ਦੇ ਸਿਰ ਦੇ ਉੱਤੇ ਵੀ ਇਸ ਗੱਲੋਂ ਜਿਹੜੀ ਤਲਵਾਰ ਆ ਉਹ ਹਰਜੋਤ ਸਿੰਘ ਜੀ ਹੁਣ ਲਟਕ ਰਹੀ ਆ। ਅਗਲੀ ਖਬਰ ਵੱਲ ਚਲੀਏ। ਤੁਹਾਨੂੰ ਯਾਦ ਹੋਊਗਾ ਬਾਲਟੀਮੋਰ ਬ੍ਰਿਜ ਨੂੰ ਇੱਕ ਸ਼ਿਪ ਨੇ ਜਿਹੜਾ ਹਿੱਟ ਕੀਤਾ ਸੀ, ਤੇ ਉਹ ਸ਼ਿਪ ਜਿਹੜਾ ਬ੍ਰਿਜ ਸੀ ਉਹ ਕੋਲੈਪਸ ਕਰ ਗਿਆ ਸੀ, 6 ਜਣਿਆਂ ਦੀ ਮੌਤ ਹੋਈ ਸੀ। ਹੁਣ ਉਹ ਜਿਹੜਾ ਸ਼ਿਪ ਜਿਹਦਾ ਨਾਂ ਡਾਲੀ ਸੀ, ਉਹਦੇ ਭਾਰਤੀ ਮੂਲ ਦੇ ਜਿਹੜੇ ਸੁਪਰਡੈਂਟ ਸੀਗੇ ਚਲਾਉਣ ਵਾਲੇ, ਉਹਨਾਂ ਦੇ ਉੱਤੇ ਮਿਸਕੰਡਕਟ ਤੇ ਆਬਸਟਰਕਸ਼ਨ ਦੇ ਜਿਹੜੇ ਚਾਰਜਸ ਆ ਲਾਏ ਗਏ ਹੈਗੇ। 18 ਚਾਰਜਸ ਜਿਹੜੇ ਜਸਟਿਸ ਡਿਪਾਰਟਮੈਂਟ ਵੱਲੋਂ ਉਹਨਾਂ ਦੇ ਅਗੇਂਸਟ ਲਾਏ ਗਏ ਆ। ਆਪਰੇਟਰਸ ਤੇ ਮੈਨੇਜਰਸ ਜਿਨ੍ਹਾਂ ਨੇ 2024 ਦੇ ਵਿੱਚ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਆ ਉਸ ਨੂੰ ਕੋਲੈਪਸ ਕਰ ਦਿੱਤਾ ਸੀ, ਤੇ 6 ਜਾਣੇ ਜਿਹੜੇ ਉੱਥੇ ਕੰਮ ਕਰਦੇ ਸੀ ਬੰਦੇ ਵਿਚਾਰੇ ਬ੍ਰਿਜ ਦੇ ਉੱਤੇ, ਉਹਨਾਂ ਦੀ ਮੌਤ ਹੋ ਗਈ ਸੀ। ਸਿਨਰਜੀ ਮਰੀਨ ਗਰੁੱਪ ਨੂੰ ਜਿਹੜਾ ਚਾਰਜ ਕੀਤਾ ਗਿਆ, ਕਾਊਂਟ 1 ਕਨਸਪੀਰੇਸੀ ਟੂ ਡੀਫਰਾਡ ਦਾ ਯੂਨਾਈਟਿਡ ਸਟੇਟਸ, ਤੇ 2 ਤੋਂ 4 ਜਿਹੜੇ ਕਾਊਂਟ ਹੈਗੇ ਫੇਲਰ ਟੂ ਰਿਪੋਰਟ ਏ ਹੈਜ਼ਰਡਸ ਕੰਡੀਸ਼ਨ। ਦੱਸਿਆ ਹੀ ਨਹੀਂ ਪਈ ਜੀ ਇਹ ਸਾਡਾ ਜਹਾਜ਼ ਹਿੱਟ ਕਰ ਸਕਦਾ ਹੈਗਾ ਆ, ਕੁਛ ਨਾ ਕੁਛ ਉਹ ਉੱਥੇ ਅਨਾਉਂਸ ਕਰ ਸਕਦੇ ਸੀ ਤਾਂ ਕਿ ਜਿਹੜੇ ਆ ਬ੍ਰਿਜ ਦੇ ਉੱਤੇ ਬੰਦੇ ਕੰਮ ਕਰਦੇ ਉੱਥੋਂ ਭੱਜ ਨੱਠ ਕੇ ਜਿਹੜੇ ਜਾਨ ਬਚਾ ਲੈਂਦੇ। ਕਾਊਂਟ 5 ਤੋਂ 10 ਜਿਹੜੇ ਮਿਸਕੰਡਕਟ ਔਰ ਨੈਗਲੈਕਟ, ਕਾਊਂਟ 11 obstruction of an agency proceeding, ਤੇ ਕਾਊਂਟ 12 obstruction of an agency proceeding, ਫਿਰ 13 ਤੋਂ 15 ਕਾਊਂਟ ਫਾਲਸ ਸਟੇਟਮੈਂਟ, ਝੂਠੀਆਂ ਸਟੇਟਮੈਂਟਾਂ ਜਿੱਦਾਂ ਦੇਣੀਆਂ ਹੀ ਹੁੰਦੀਆਂ ਆ ਉਹ, ਕਾਊਂਟ 16 ਡਿਸਚਾਰਜ ਆਫ ਪੋਲੂਟੈਂਟਸ, ਤੇ ਕਾਊਂਟ 17 ਡਿਸਚਾਰਜ ਆਫ ਹਾਰਮਫੁਲ ਕੁਆਂਟੀਟੀ ਆਫ ਆਇਲ, ਤੇ ਇਸੇ ਤਰ੍ਹਾਂ ਕਾਊਂਟ ਜਿਹੜਾ 18 ਆ ਉਹ ਵੀ ਲਾਇਆ ਗਿਆ। 1 ਲੱਖ ਪਲੱਸ ਜਿਹੜਾ ਟਨ ਦਾ ਇਹ ਕਾਰਗੋ ਸ਼ਿਪ ਸੀਗਾ ਜਿਨ੍ਹਾਂ ਦੇ ਅਗੇਂਸਟ
ਜਿਹੜੇ ਉਹ ਚਾਰਜਸ ਲਾਏ ਗਏ ਹੈਗੇ ਆ। ਸੋ ਇਹ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਸਿਨਰਜੀ ਮੈਰੀਟਾਈਮ ਪ੍ਰਾਈਵੇਟ ਲਿਮਟਿਡ, ਇਹਨਾਂ ਦੇ ਜਿਹੜੇ ਟੈਕਨੀਕਲ ਸੁਪਰਡੈਂਟ ਸੀ ਰਾਧਾ ਕ੍ਰਿਸ਼ਨਨ ਕਾਰਤਿਕ ਕਾਰਤਿਕ ਨਈਅਰ, ਤੇ ਇਹਦੇ ਵਿੱਚ ਇਹਨਾਂ ਦੇ ਸਾਰੇ ਕਨਸਪੀਰੇਸੀ ਤੋਂ ਮਿਸਕੰਡਕਟ, ਨੈਗਲੈਕਟ ਆਫ ਸ਼ਿਪ ਆਫੀਸਰਸ, ਇਹ ਸਾਰੇ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਆ। ਸੋ ਕਹਿੰਦੇ ਵੀ 900 ਫੁੱਟ ਲੰਮਾ ਸ਼ਿਪ ਡਾਲੀ ਜਿਹਦਾ ਨਾਮ ਆ, ਇਹਦੀ ਪਾਵਰ ਜਿਹੜੀ 2 ਵਾਰੀ ਲੋਸਟ ਕਰ ਗਿਆ ਸੀ, ਤੇ ਇਹ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਬਹੁਤ ਵੱਡਾ ਬ੍ਰਿਜ ਆ ਉੱਥੇ, ਬਾਲਟਿਮੋਰ ਉਹਨੂੰ ਹਿੱਟ ਕੀਤਾ ਸੀ ਮਾਰਚ 26 2024 ਵਿੱਚ, ਜਦੋਂ ਕ੍ਰਿਊ ਮੈਂਬਰਸ ਜਿਹੜੇ ਆ ਉਹ ਪੋਰਟ ਹੋਲਸ ਜਿਹੜੀਆਂ ਕਈ ਵਾਰੀ ਹੋਲਸ ਹੁੰਦੀਆਂ ਉਹਨਾਂ ਨੂੰ ਫਿਕਸ ਕਰ ਰਹੇ ਸੀ ਰਾਤ ਨੂੰ। ਸੋ 6 ਕੰਸਟਰਕਸ਼ਨ ਵਰਕਰਸ ਜਿਹੜੇ ਆ ਉਹ ਵਿਚਾਰੇ ਜਦੋਂ ਇਹ ਬ੍ਰਿਜ ਕਲੈਪਸ ਕੀਤਾ ਉੱਥੇ ਡਿੱਗ ਪਏ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ, ਜਿਨ੍ਹਾਂ ਦੇ ਨਾਮ ਜਿੱਦਾਂ ਡੋਰਲੀਅਨ ਕੈਸਟੀਲੋ, ਕਾਰਲੋਸ ਹਰਨਾਂਡੇਸ ਐਸਟ੍ਰੈਲਾ, ਐਲੇਹੈਂਡਰੋ ਫੈਂਟਸ, ਹੋਜ਼ੇ ਲੋਪੇਜ਼, ਮਿਗਲ ਲੂਨਾ, ਮੇਨਰ, ਸੈਂਡੋਵਾਲ, ਇਹ ਤੇ ਇੱਕੋ ਸਰਵਾਈਵਰ ਬਚਿਆ ਸੀ, ਹੂਲੀਓ ਸਰਵਾਂਟਿਸ ਸੋਰੇਜ਼ ਕਰਕੇ। ਸਰਵਾਂਟਿਸ ਸੋਰੇਜ਼ ਜੋ ਆ ਉਹਨਾਂ ਨੇ NBC ਨਿਊਜ਼ ਨੂੰ ਦੱਸਿਆ ਵੀ ਜਿਹੜੇ ਬੰਦੇ ਮਰ ਗਏ ਸਾਰੇ ਲਤੀਨੋ ਮੂਲ ਦੇ ਸੀਗੇ, ਤੇ ਉਹਨਾਂ ਚ ਉਹਦੇ ਕਹਿੰਦਾ ਇੱਕ ਮੇਰਾ ਬ੍ਰਦਰ ਇਨ ਲਾ ਸੀ, ਇੱਕ ਮੇਰਾ ਨੈਫਿਊ ਵੀ ਸੀਗਾ। ਸੋ ਉਹ ਸਾਰਿਆਂ ਦੀ ਮੌਤ ਦਾ ਕਾਰਨ ਜਿਹੜੇ ਆ ਇਹ ਹੁਣ ਭਾਰਤੀ ਮੂਲ ਦੇ ਜਿਹੜੇ ਇਸ ਸ਼ਿਪ ਦੇ ਜਿਹੜੇ ਸੁਪਰਡੈਂਟ ਜਾਂ ਜੋ ਵੀ ਇਹਨਾਂ ਦੇ ਮੇਨ ਬੰਦੇ ਸੀਗੇ ਉਹਨਾਂ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈ। ਚਾਰਜ ਕਰ ਦਿੱਤਾ ਗਿਆ ਆ ਇਸ ਟਾਈਮ। ਹਵਾਲਗੀ ਜਿਹੜੀ ਕਹਿੰਦੇ ਵੀ ਲੈਣ ਦੇ ਲਈ ਐਕਸਟ੍ਰੈਡੀਸ਼ਨ ਜਿਹੜੀ ਉਹ ਕਰਵਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਮੰਨਿਆ ਜਾ ਰਿਹਾ ਵੀ ਜਿਹੜਾ ਰਾਧਾ ਕ੍ਰਿਸ਼ਨਨ ਕਾਰਤਿਕ ਨਾਇਰ ਆ ਇਹ ਇੰਡੀਆ ਦੇ ਵਿੱਚ ਹੀ ਆ ਇਸ ਟਾਈਮ, ਤੇ ਜਿਹੜੇ ਫੈਡਰਲ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਟੂਲਸ ਅਵੇਲੇਬਲ ਹੋਣਗੇ ਉਸ ਨੂੰ ਅਮਰੀਕਾ ਦੇ ਵਿੱਚ ਲਿਆਂਦਾ ਜਾਵੇਗਾ, ਜਿੱਥੇ ਇਹ ਚਾਰजेस ਦਾ ਇਸ ਨੂੰ ਸਾਹਮਣਾ ਕਰਨਾ ਪਵੇਗਾ। ਹਿਊਮਨ ਇੰਪੈਕਟ ਤਾਂ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਵੀ 6 ਮੌਤਾਂ ਹੋਈਆਂ ਹੀ ਹੋਈਆਂ, ਇਸ ਦੇ ਨਾਲ ਇਕਨੋਮਿਕ ਇੰਪੈਕਟ ਵੀ ਬਹੁਤ ਵੱਡਾ ਜਿਹੜਾ ਉਹ ਨਾਲ ਹੋਇਆ। ਜਿਹੜਾ ਫ੍ਰਾਂਸਿਸ ਸਕਾਟ ਕੀ ਬ੍ਰਿਜ ਆ ਇਸ ਨੂੰ ਹੁਣ ਦੁਬਾਰਾ ਬਣਨ ਦੇ ਲਈ ਪਤਾ ਨਹੀਂ ਕਿੰਨੇ ਸਾਲ ਹੋਰ ਲੱਗਣੇ ਆ, ਤੇ $5 ਬਿਲੀਅਨ ਦਾ ਜਿਹੜਾ ਉਹ ਓਵਰਆਲ ਨੁਕਸਾਨ ਜਿਹੜਾ ਹੋਊਗਾ ਉਦੋਂ ਤੱਕ ਜਦੋਂ ਤੱਕ ਬਣਨਾ ਆ, ਹੋ ਸਕਦਾ ਹੈ ਵੀ ਉਸ ਤੋਂ ਵੀ ਵੱਧ ਹੋਵੇ। ਜਿਹੜੇ ਪ੍ਰੋਸੀਕਿਊਟਰਸ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੈਜੇਡੀ ਆ, ਇਹ ਜਿਹੜਾ ਐਕਸੀਡੈਂਟ ਆ ਬਚ ਸਕਦਾ ਸੀਗਾ, ਪਰ ਇਹਨਾਂ ਨੇ ਜਿਹੜੀ ਸ਼ਿਪ ਨੂੰ ਉਸ ਹਿਸਾਬ ਦੇ ਨਾਲ ਅਲਟਰ ਨਹੀਂ ਕੀਤਾ ਵੀ ਇਹ ਪਾਵਰ ਦੁਬਾਰਾ ਜਿਹੜੀ ਇਸ ਦੀ ਗੇਨ ਹੋਵੇ ਤਾਂ ਇਹਦੇ ਵਿੱਚ ਸਕਾਟ ਬ੍ਰਿਜ ਦੇ ਵਿੱਚ ਵੱਜਣੋਂ ਜਿਹੜਾ ਉਹ ਬਚ ਜਾਵੇ। ਜਿੱਦਾਂ ਤੁਸੀਂ ਦੱਸਿਆ ਵੀ 2 ਵਾਰੀ ਇਸ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕੋਈ ਵੀ ਜਿਹੜਾ ਵੀ ਫਾਲਟ ਆਇਆ ਜਾਂ ਪਾਵਰ ਲੋਸਟ ਜਿਹੜੀ ਇਸ ਦੀ ਹੋਈ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜਾ ਵੱਜਿਆ। ਉਸ ਟਾਈਮ ਹਰਜੋਤ ਸਿੰਘ ਜੀ ਰਾਤ ਦੇ 1:30 ਵਜੇ ਸੀਗੇ ਜਿਸ ਟਾਈਮ ਇਹ ਜਿਹੜੇ ਸ਼ਿਪ ਜਿਹੜਾ ਇਸ ਬ੍ਰਿਜ ਦੇ ਵਿੱਚ ਜਾ ਕੇ ਜਿਹੜਾ ਉਹ ਵੱਜਿਆ ਸੀਗਾ। ਸੋ ਅਗਲੇ ਦਿਨ ਜਦੋਂ ਦਿਨ ਚੜ੍ਹਿਆ ਸਾਰਿਆਂ ਨੂੰ ਫਿਰ ਉਦੋਂ ਆਬਵੀਅਸਲੀ ਤਸਵੀਰਾਂ ਉਦੋਂ ਆਈਆਂ, ਪਤਾ ਤਾਂ ਉਦੋਂ ਹੀ ਜਿਹੜਾ ਉਹ ਲੱਗ ਗਿਆ ਸੀਗਾ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣ ਪਈ ਹੈਗੀ ਆ। ਸੋ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਉੱਥੋਂ ਦੇ ਡਿਊਟੀ ਆਫਿਸਰਸ ਨੇ ਜਲਦੀ ਜਿਹੜੇ ਬ੍ਰਿਜ ਆ ਦੋਨੋਂ ਪਾਸਿਓਂ ਰੋਕਿਆ ਵੀ ਟ੍ਰੈਫਿਕ ਹੋਰ ਜਿਹੜੀ ਆ ਉਸ ਪਾਸੇ ਵੱਲ ਨੂੰ ਨਾ ਜਿਹੜੀ ਉਹ ਜਾਵੇ, ਤੇ ਕਹਿੰਦੇ ਵੀ 60 ਸਕਿੰਟਾਂ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਜਿਹੜੀ ਉਹ ਰੋਕ ਦਿੱਤੀ, ਤੇ ਜੇ ਉਹ ਟ੍ਰੈਫਿਕ ਨਾ ਰੋਕਦੇ ਤਾਂ ਹੋਰ ਵੀ ਕਈ ਜਾਨਾਂ ਜਿਹੜੀਆਂ ਉਹ ਜਾ ਸਕਦੀਆਂ ਸੀਗੀਆਂ। ਸੋ ਹੁਣ 18 ਚਾਰजेस ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਲਿਆਂਦੇ ਜਿਹੜੇ ਉਹ ਗਏ ਹੈਗੇ ਆ। ਸੋ ਦੇਖਦੇ ਕੀ ਹੁੰਦਾ। ਮਈ ਦੇ ਵਿੱਚ ਇਹ ਐਕਸੀਡੈਂਟ ਹੋਣ ਦੇ ਕਰਕੇ ਜਿਹੜਾ ਪੋਰਟ ਆਫ ਬਾਲਟੀਮੋਰ ਸੀ ਉਸ ਨੂੰ ਵੀ ਬੰਦ ਕਰਨਾ ਪੈ ਗਿਆ ਸੀਗਾ। ਸੋ ਉਹ ਜਾ ਕੇ ਜੂਨ ਚ ਜਿਹੜਾ ਹਰਜੋਤ ਸਿੰਘ ਜੀ ਮਾਰਚ ਚ ਐਕਸੀਡੈਂਟ ਹੋਇਆ ਸੀ, ਮਾਰਚ ਚ ਬ੍ਰਿਜ ਕੋਲੈਪਸ ਹੋਇਆ ਸੀ, ਤੇ ਜੂਨ ਚ ਜਾ ਕੇ ਮੁੜ ਦੁਬਾਰਾ ਜਿਹੜਾ ਬੰਦਰਗਾਹ ਆ ਪੋਰਟ ਆ ਉਹ ਫੁੱਲੀ ਓਪਨ ਕੀਤੀ ਜਿਹੜੀ ਹੋ ਗਈ ਆ। ਹੁਣ ਮਲਟੀ ਈਅਰ ਤੇ multi billion dollar ਰੀਕਨਸਟਰਕਸ਼ਨ ਪ੍ਰੋਜੈਕਟ ਆ ਉਸ ਨੂੰ ਮੁੜ ਦੁਬਾਰਾ ਬਣਾਉਣ ਦੇ ਲਈ ਕੰਮ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਰ ਇਹ ਆ ਵੀ ਇਸ ਕੰਪਨੀ ਦੇ ਜਿਹੜੇ ਆਪਰੇਟਰ ਜਿਹੜਾ ਕਿ ਭਾਰਤੀ ਮੂਲ ਦਾ ਨਾਇਰ ਆ ਰਾਧਾ ਕ੍ਰਿਸ਼ਨਨ ਕਾਰਤਿਕ ਨਾਇਰ, ਉਸ ਦੀ ਹੁਣ ਹਵਾਲਗੀ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਅਮਰੀਕਾ ਦੁਆਰਾ ਕੀਤੀ ਜਾ ਰਹੀ ਹੈਗੀ ਆ। ਤੇ ਬ੍ਰੇਕ ਲੈ ਲਈਏ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਹੋਰ ਜਿਹੜੀਆਂ ਅਮਰੀਕਾ ਦੀਆਂ ਦੁਨੀਆ ਦੀਆਂ ਅਹਿਮ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैग टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैग टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਹੈਂਟਾ ਵਾਇਰਸ ਦਾ ਕੰਮ ਸ਼ਾਇਦ ਵੱਧ ਸਕਦਾ ਹੈ ਜਾਂ ਨਹੀਂ, ਉਹਦੇ ਬਾਰੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਅੱਜ 2 ਮੈਰੀਲੈਂਡ ਦੇ ਜਿਹੜੇ ਰੈਜ਼ੀਡੈਂਟ ਆ, ਰਹਿਣ ਵਾਲੇ ਆ, ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਆ, ਇਸ ਸ਼ੱਕ ਦੀ ਬਿਨਾਂ ਦੇ ਉੱਤੇ ਵੀ ਸ਼ਾਇਦ ਉਹਨਾਂ ਨੂੰ ਵੀ ਹੈਂਟਾ ਵਾਇਰਸ ਐਕਸਪੋਜ਼ਰ ਹੋਇਆ ਹੋਵੇ। MV ਹੌਂਡੀਅਸ ਕਰੂਜ਼ ਸ਼ਿਪ ਤੋਂ ਇਹ ਜਿਹੜੀ ਵਾਇਰਸ ਦੀ ਸ਼ੁਰੂਆਤ ਹੋਈ ਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਅੱਗੇ ਫੈਲ ਰਿਹਾ ਆ। ਜਿਹੜਾ ਹੈਂਟਾ ਵਾਇਰਸ ਆ, ਇਹ ਮੰਨਿਆ ਜਾਂਦਾ ਵੀ ਜਿਹੜੀਆਂ ਰੈਟ ਦੀਆਂ ਡ੍ਰੌਪਿੰਗਸ ਤੇ ਜਿਹੜੇ ਯੂਰਿਨ ਆ, ਉਸ ਤੋਂ ਅੱਗੇ ਜਿਹੜਾ ਉਹ ਫੈਲ ਸਕਦਾ ਆ। ਸੋ ਆਪਣੇ ਜਿਹੜੇ ਖੇਤਾਂ ਵਾਲੇ ਆ, ਮੈਂ ਦੇਖ ਰਿਹਾ ਸੀ ਉਹਨਾਂ ਦੇ ਵੀ ਗਰੁੱਪਾਂ ਵਿੱਚ ਅੱਜ ਜਿਹੜੀ ਕਾਫੀ ਜਿਹੜੀ ਚਰਚਾ ਆ ਹੈਂਟਾ ਵਾਇਰਸ ਨੂੰ ਲੈ ਕੇ, ਜਿਹੜੀ ਉਹ ਛਿੜੀ ਆ, ਸ਼ੁਰੂ ਹੋਈ ਆ। ਇਹੀ ਜਿਹੜਾ ਉਹ ਉਸ ਦੇ ਵਿੱਚ ਆਖਿਆ ਜਿਹੜਾ ਉਹ ਜਾ ਰਿਹਾ ਆ ਵੀ ਇਸ ਸੰਬੰਧ ਵਿੱਚ ਵੀ ਧਿਆਨ ਜਿਹੜਾ ਉਹ ਰੱਖਿਆ ਜਾਵੇ। ਜਿਹੜੇ ਤੁਸੀਂ ਰੋਡੈਂਟਸ ਬੇਟ ਵਗੈਰਾ ਜਿਹੜੇ ਲਾਏ ਆ, ਉਹ ਅੰਦਰ ਜਿਹੜੇ ਉਹ ਨਾ ਜਿਹੜੇ ਉਹ ਲੈ ਕੇ ਆਇਆ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਇਹ ਜਿਹੜੇ ਮੈਰੀਲੈਂਡ ਰੈਜ਼ੀਡੈਂਟ, ਇਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ। ਪਰ ਮੈਰੀਲੈਂਡ ਅਧਿਕਾਰੀਆਂ ਨੇ ਜਿਹੜਾ ਉਹ ਕਿਹਾ ਵੀ ਜਿਨ੍ਹਾਂ ਦੇ ਉੱਤੇ ਇਹ ਪੋਟੈਂਸ਼ੀਅਲ ਐਕਸਪੋਜ਼ਰ ਹੋਣ ਦਾ ਜਿਹੜਾ ਉਹ ਖਤਰਾ ਆ, ਉਹ MV ਹੌਂਡੀਅਸ ਕਰੂਜ਼ ਸ਼ਿਪ ਦੇ ਉੱਤੇ ਨਹੀਂ ਸੀਗੇ, ਬਟ ਇਹ ਫਲਾਈਟ ਦੇ ਉੱਤੇ, ਉਸੇ ਫਲਾਈਟ ਦੇ ਉੱਤੇ ਸੀਗੇ ਜਿੱਥੇ ਇਹ ਜਿਹੜਾ ਪੈਸੰਜਰ ਆ, ਜਿਹੜਾ MV ਹੌਂਡੀਅਸ ਕਰੂਜ਼ ਸ਼ਿਪ ਦੇ ਤੋਂ ਜਿਹੜਾ ਉਹ ਆਇਆ ਸੀ, ਉਹ ਉਹਨਾਂ ਦੇ ਨਾਲ ਫਲਾਈਟ ਦੇ ਵਿੱਚ ਆਇਆ ਸੀਗਾ। ਸੋ ਹੁਣ ਹਰਜੋਤ ਸਿੰਘ ਜੀ, ਜਿਹੜੇ ਵੀ ਉਸ ਫਲਾਈਟ ਦੇ ਵਿੱਚ ਹੋਣਗੇ, ਉਹਨਾਂ ਦੇ ਉੱਤੇ ਵੀ ਜਿਹੜੀ ਹੁਣ ਨਜ਼ਰਸਾਨੀ ਜਿਹੜੀ ਉਹ ਰੱਖੀ ਜਾ ਸਕਦੀ ਆ ਵੀ ਕਿਤੇ ਇਹ ਜਿਹੜਾ ਉਹ ਫੈਲਿਆ ਨਾ ਹੋਵੇ। ਉੱਦਾਂ ਮੰਨਿਆ ਤੇ ਇਹੀ ਜਾਂਦਾ ਆ, ਹੈਲਥ ਅਧਿਕਾਰੀ ਤੇ ਇਹੀ ਦੱਸਦੇ ਨੇ ਵੀ ਬੰਦੇ ਤੋਂ ਬੰਦੇ, ਇਨਸਾਨ ਤੋਂ ਇਨਸਾਨ ਇਹ ਘੱਟ ਜਿਹੜਾ ਉਹ ਫੈਲਦਾ ਆ, ਵੈਰੀ ਲੋ ਜਿਹੜਾ ਉਹ ਰਿਸਕ ਜਿਹੜਾ ਹੁੰਦਾ ਆ। ਪਰ ਫਿਰ ਵੀ ਕਹਿੰਦੇ ਵੀ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਜਿਹੜੇ ਸਟੈਪ ਆ ਉਹ ਲਏ ਜਾ ਰਹੇ ਨੇ। ਹਰਜੋਤ ਸਿੰਘ ਜੀ, ਸੇਮ ਗੱਲ ਆ ਵੀ ਦੁੱਧ ਦਾ ਜਲਿਆ ਲੱਸੀ ਵੀ ਫੂਕ ਮਾਰ ਕੇ ਪੀਂਦਾ। ਹੁਣ ਉਹ ਗੱਲ ਆ ਵੀ ਕੋਵਿਡ ਵੇਲੇ ਬਥੇਰਾ ਸਾਰਿਆਂ ਨੇ, ਦੁਨੀਆ ਜਿਹੜੀ ਉਹ ਹਿੱਲ ਕੇ ਜਿਹੜੀ ਉਹ ਬਹਿ ਗਈ ਸੀਗੀ, ਵੀ ਸਾਰੇ ਥੰਮ ਗਏ ਸੀਗੇ, ਘਰਾਂ 'ਚ ਹੀ ਜਿਹੜੇ ਉਹ ਫਸੇ ਰਹਿ ਗਏ ਸੀਗੇ। ਸੋ ਉਦਾਂ ਦੀ ਸਿਚੁਏਸ਼ਨ ਦੁਬਾਰਾ ਨਾ ਕੋਈ ਇਦਾਂ ਦੀ ਜਿਹੜੀ ਉਹ ਫੈਲ ਜਾਵੇ, ਇਸ ਲਈ ਜਿਹੜੇ ਹੁਣ ਪਬਲਿਕ ਹੈਲਥ ਅਧਿਕਾਰੀ ਆ, ਉਹ ਇਸ ਦੇ ਵਿੱਚ ਐਕਸਟ੍ਰੀਮ ਕੌਸ਼ਨ ਤੇ ਪ੍ਰੀਕਾਸ਼ਨਰੀ ਜਿਹੜੇ ਸਟੈਪਸ ਆ ਉਹ ਨਾਲ ਦੇ ਨਾਲ ਲੈ ਰਹੇ ਨੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਨੂੰ ਆਪਾਂ ਨੂੰ ਹਰ ਰੋਜ਼ ਅਫੈਕਟ ਕਰਦੀ ਹੈਗੀ ਆ, ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਇਹ ਐਂਡੋਰਸਮੈਂਟ
ਵੀ ਜਿਹੜਾ ਫੈਡਰਲ ਗੈਸ ਟੈਕਸ ਆ ਉਸ ਨੂੰ ਜਿਹੜਾ ਆ 1 ਸਾਲ ਦੇ ਲਈ ਘੱਟੋ ਘੱਟ ਉਹਨੂੰ ਬੰਦ ਕਰ ਦਿੱਤਾ ਜਾਵੇ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਇੰਟਰੋਡਿਊਸ ਕਰਨ ਜਾ ਰਹੇ ਆ ਇਸ ਬਿੱਲ ਨੂੰ, ਤੇ ਕੁਝ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਲਰੇਡੀ ਇਹ ਆਈਡੀਆ ਨੂੰ ਇੰਡੋਰਸ ਕਰ ਦਿੱਤਾ ਹੈਗਾ। ਫੈਡਰਲ ਟੈਕਸ ਇਸ ਟਾਈਮ ਦੇ ਉੱਤੇ $18 ਤੇ 3 ਸੈਂਟ ਆ ਗੈਸ ਦੇ ਉੱਤੇ, ਤੇ $24 3 ਸੈਂਟ ਹੈਗਾ ਡੀਜ਼ਲ ਦੇ ਉੱਤੇ। ਤੇ ਅਨਦਰ ਜਿਹੜਾ 1 ਸੈਂਟ ਫੀਸ ਹੈਗੀ ਆ ਉਹ ਲੀਕਿੰਗ ਅੰਡਰਗਰਾਉਂਡ ਟੈਂਕਸ ਦੀ ਜਿਹੜੀ ਆ ਉਹ ਚਾਰਜ ਕੀਤੀ ਜਾਂਦੀ ਹੈਗੀ ਆ। ਟਰੰਪ ਹੋਣਾ ਨੂੰ ਚਾਹੀਦਾ ਵੀ ਜਿਹੜੀ ਕਾਂਗਰਸ ਆ ਉਸ ਨੂੰ ਐਕਟ ਕਰਨਾ ਪਊਗਾ, ਤੇ ਜਿਨ੍ਹਾਂ ਦੇ ਵਿੱਚ ਸੈਨੇਟਰ ਜੋਸ਼ ਹੌਲੇ ਹੈਗੇ ਆ ਉਹ ਇਸ ਲੈਜਿਸਲੇਸ਼ਨ ਨੂੰ ਲੈ ਕੇ ਆ ਰਹੇ ਆ। ਸੈਨੇਟ ਮੈਜੋਰਟੀ ਲੀਡਰ ਜੌਨ ਥੋਨੇ ਉਹ ਕਮਿਟਡ ਨਹੀਂ ਹੈਗੇ ਇਸ ਇਸ਼ੂ ਦੇ ਉੱਤੇ। ਸੋ ਬਹੁਤ ਸਾਰੇ ਜਿਹੜੇ ਸੈਨੇਟਰ ਆ ਜਾਂ ਕਾਂਗਰਸਮੈਨ ਉਹ ਵੀ ਕਹਿ ਰਹੇ ਵੀ ਯਾਰ ਗੈਸ ਤਾਂ ਜਿਹੜੀ ਆ ਉਹ $1.5 ਵੱਧ ਗਈ ਆ, ਤੇ ਹੁਣ ਤੁਸੀਂ ਕਹਿੰਦੇ 18 ਸੈਂਟ ਜਿਹੜੇ ਅਸੀਂ ਘਟਾਣੇ ਹੈਗੇ ਆ। ਵੀ ਉਹ ਗੱਲ ਵੀ ਕਰੋ ਨਾ ਵੀ $1.5 ਜਿਹੜੀ ਗੈਸ ਦੀ ਕੀਮਤ ਵਧੀ ਆ, ਐਵਰੇਜ ਵਧੀ ਤਾਂ ਬਹੁਤ ਜ਼ਿਆਦਾ ਆ, ਆਪਾਂ ਐਵਰੇਜ ਇਹ ਦੱਸ ਰਹੇ ਆ ਵੀ ਉਹਦਾ ਕਾਰਨ ਕੀ ਆ। ਉਹਦਾ ਕਾਰਨ ਤੁਹਾਡੀ ਜਿਹੜੀ ਬਿਨਾਂ ਕਿਸੇ ਗੱਲ ਤੋਂ ਤੁਸੀਂ ਇਰਾਨ ਦੇ ਨਾਲ ਲੜਾਈ ਸ਼ੁਰੂ ਕੀਤੀ ਆ ਉਹ ਹੈਗੀ ਆ। ਸੈਨੇਟਰ ਮਾਰਕ ਕੈਲੀ ਤੇ ਕੰਟਕੀ ਦੇ ਗਵਰਨਰ ਐਂਡੀ ਬਸ਼ੀਰ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਕਰ ਰਹੇ ਆ ਵੀ ਤੁਸੀਂ ਜਿਹੜਾ ਆ ਇਹ ਲੜਾਈ ਸ਼ੁਰੂ ਕੀਤੀ ਆ ਜਿਹਦੇ ਕਰਕੇ ਇੰਨੀ ਗੈਸ ਦੀਆਂ ਕੀਮਤਾਂ ਵਧੀਆਂ ਹੈਗੀਆਂ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਆ ਉਹ ਫਲੋਰ ਦੇ ਉੱਤੇ ਜਿਹੜਾ ਇਸ਼ੂ ਲੈ ਕੇ ਆ ਰਹੇ ਹੈਗੇ ਆ ਇਹ 18 ਸੈਂਟ ਇਜ਼ ਨਾਟ $50, ਤੇ ਕਹਿੰਦੇ ਵੀ ਇਹ ਜ਼ਿਆਦਾ ਵੀ $50 ਕਰੋ। ਸੋ ਬੈਸਟ ਵੇ ਕਹਿੰਦੇ ਵੀ ਜਿਹੜਾ ਟੂ ਲੋਅਰ ਦਾ ਕਾਸਟ ਇਜ਼ ਟੂ ਐਂਡ ਦਿਸ ਇਲੀਗਲ ਵਾਰ। ਸੋ ਜਿਹੜੇ ਹਾਊਸ ਸਪੀਕਰ ਮਾਈਕ ਜੌਨਸਨ ਦੇ ਏਡਸ ਹੈਗੇ ਆ ਤੇ ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼ ਆ ਉਹ ਇਹਦੇ ਉੱਤੇ ਜਿਹੜੇ ਹਜੇ ਤੱਕ ਕੋਈ ਕਮੈਂਟ ਨਹੀਂ ਕਰ ਰਹੇ ਹੈਗੇ। ਪਰ ਓਵਰਆਲ ਜੇ ਦੇਖਿਆ ਜਾਵੇ ਅੱਜ ਰੋਇਟਰਸ ਵੀ ਰਿਪੋਰਟ ਕਰ ਰਿਹਾ ਹੈਗਾ ਕਿ ਜੇ ਸਟੇਟ ਆਫ ਹਾਰਮੋਜ਼ ਜਿਹੜੀ ਆ ਖੁੱਲ ਵੀ ਜਾਂਦੀ ਆ ਅੱਜ ਦੀ ਡੇਟ 'ਚ, ਤੇ ਇੰਨੀ ਜ਼ਿਆਦਾ ਡਿਸਟਰਪਸ਼ਨ ਕਰ ਦਿੱਤੀ ਆ ਜਿਹੜੀ ਮਾਰਕੀਟ ਆ 2027 ਤੱਕ ਰਿਕਵਰ ਨਹੀਂ ਕਰੂਗੀ। ਇਹ ਕੋਈ ਆਮ ਬੰਦਾ ਨਹੀਂ ਕਹਿ ਰਿਹਾ। ਜਿਹੜੀ ਅਰਾਮਕੋ ਜਿਹੜੀ ਕੰਪਨੀ ਹੈਗੀ ਆ ਬਹੁਤ ਵੱਡੀ ਤੇਲ ਦੀ, ਉਹਨਾਂ ਦੇ ਜਿਹੜੇ CEO ਆ ਉਹ ਕਹਿ ਰਹੇ ਹੈਗੇ ਆ। ਸੋ ਜਿਹੜੀ ਸਿਚੁਏਸ਼ਨ ਆ ਇਸ ਸਾਰੀ ਜੰਗ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਇਕਨੋਮੀ ਦੇ ਉੱਤੇ ਜਿਹੜਾ ਅਸਰ ਆ ਪਾਇਆ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਸਿਟੀ ਆਫ ਸੈਨ ਹੋਜ਼ੇ ਤੇ ਕੈਲਟ੍ਰਾਂਸ ਨੂੰ ਇੱਕ ਬੰਦਾ ਹੁਣ ਲਾਸੂਟ ਕਰਨ ਜਾ ਰਿਹਾ ਆ। ਕਹਿੰਦੇ ਵੀ ਇੱਕ ਡੇਂਜਰਸ ਇੰਟਰਸੈਕਸ਼ਨ ਸੀਗੀ, ਉਹਦੇ ਕਰਕੇ ਉਸ ਦਾ ਕ੍ਰੈਸ਼ ਹੋਇਆ, ਜਿਸ ਕਰਕੇ ਉਸ ਨੂੰ ਸਪਾਈਨਲ ਕਾਰਡ ਇੰਜਰੀ ਜਿਹੜੀ ਉਹ ਹੋ ਗਈ ਆ। ਤੇ ਹੁਣ ਕਹਿੰਦੇ ਵੀ ਇਹ ਸਾਰਾ ਦੋਸ਼ ਸਿਟੀ ਦਾ ਆ ਜਿਨ੍ਹਾਂ ਨੇ ਇਸ ਇੰਟਰਸੈਕਸ਼ਨ ਨੂੰ ਜਿਹੜਾ ਇੰਨਾ ਖਤਰੇ ਵਾਲਾ ਜਿਹੜਾ ਉਹ ਫਿਰ ਵੀ ਬਰਕਰਾਰ ਜਿਹੜਾ ਉਹ ਰੱਖਿਆ। ਜੈਫਰੀ ਗਰਮੈਨੀ 35 ਸਾਲਾਂ ਦਾ ਸਾਬਕਾ ਸਰਫਰ ਆ, ਸਨੋਬੋਰਡਰ ਸੀਗਾ, ਟ੍ਰੇਲ ਰਨਰ ਸੀਗਾ। ਆਪਣੀ ਐਕਟਿਵ ਆਊਟਡੋਰ ਲਾਈਫ ਸਟਾਈਲ ਦੇ ਵਿੱਚ ਜਿਹੜਾ ਉਹ ਜੀ ਰਿਹਾ ਸੀਗਾ, ਪਰ ਕਹਿੰਦੇ ਵੀ 9 ਜੂਨ ਦੇ ਹਾਦਸੇ ਤੋਂ ਬਾਅਦ 'ਚ ਉਹਦੀ ਜ਼ਿੰਦਗੀ ਪੱਕੇ ਤੌਰ ਦੇ ਉੱਤੇ ਚੇਂਜ ਹੋ ਗਈ। ਫਰੂਟ ਵੇਲ ਐਵੀਨਿਊ ਜਿਹੜੀ ਕੋਰਲਿਸਟਾ ਡਰਾਈਵ ਦੇ ਨਜ਼ਦੀਕ ਆ, ਉੱਥੇ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ ਜਦ ਇੱਕ ਹੋਂਡਾ ਅਕੋਰਡ ਜਿਸ ਨੇ ਇਲੀਗਲ ਯੂ ਟਰਨ ਮਾਰਿਆ, ਇਸ ਦੀ ਜਿਹੜੀ ਆ ਉਹ ਮੋਟਰਸਾਈਕਲ ਦੇ ਪਾਸ ਦੇ ਵਿੱਚ ਆਈ ਤੇ ਇਹਦਾ ਐਕਸੀਡੈਂਟ ਹੋ ਗਿਆ। ਬਹੁਤ ਜ਼ੋਰ ਦੇ ਨਾਲ ਜਿਹੜਾ ਉਹ ਡਿੱਗਾ ਤੇ ਉਹ ਪੈਰਾਲਾਈਜ਼ ਹੋ ਗਿਆ ਧੌਣ ਤੋਂ ਥੱਲੇ, ਸਾਰੇ ਦਾ ਸਾਰਾ ਸਪਾਈਨ ਜਿਹੜੀ ਉਸਦੀ ਵਿਚਾਰੇ ਦੀ ਫ੍ਰੈਕਚਰ ਹੋ ਗਈ, ਧੌਣ ਵੀ ਉਹਦੀ ਟੁੱਟ ਗਈ, ਲੰਗ ਵੀ ਪੰਕਚਰ ਹੋ ਗਏ, ਰਿਬਸ ਵੀ ਜਿਹੜੀਆਂ ਉਹ ਟੁੱਟ ਗਈਆਂ। ਸੋ ਹੁਣ ਕਹਿੰਦੇ ਵੀ ਉਹ ਪੈਰਾਲਾਈਜ਼ ਹੋਇਆ ਆ। ਹੁਣ ਉਹ ਅਟਰਨੀਜ਼ ਦੇ ਮੁਤਾਬਕ ਜਿਹੜਾ ਹੋਂਡਾ ਦਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। ਹਿੱਟ ਐਂਡ ਰਨ ਜਿਹੜਾ ਉਸਨੇ ਉਹ ਕਰ ਦਿੱਤਾ ਤੇ ਬਾਅਦ 'ਚ ਜਦੋਂ ਉਸਨੇ ਲੇਟਰ ਕੰਟੈਕਟ ਕੀਤਾ ਪੁਲਿਸ ਨੂੰ ਤਾਂ ਉਹਨੇ ਇਹ ਝੂਠ ਬੋਲਿਆ ਵੀ ਮੇਰੀ ਗੱਡੀ ਤਾਂ ਜੀ ਚੋਰੀ ਹੋ ਗਈ ਸੀਗੀ। ਤੇ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਅਫਸਰ ਨੇ ਕਹਿੰਦੇ ਵੀ ਅਸੀਂ ਜਿਹੜਾ ਹਿੱਟ ਐਂਡ ਰਨ ਡਰਾਈਵਰ ਆ ਉਸਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ। ਸੋ ਆਇਡੈਂਟੀਫਾਈ ਕੀਤਾ ਗਿਆ ਤਾਂ ਮਿਜ਼ੇਲ ਲਾਰਾ ਮੋਇਆ ਇਹ ਸੈਨ ਹੋਜ਼ੇ ਦੇ ਜਿਹੜੇ ਆ ਵਸਨੀਕ ਜਿਹੜਾ ਉਹ ਨਿਕਲਿਆ। ਸੋ ਹੁਣ ਸਿਵਲ ਲਾਸੂਟ ਕੀਤਾ ਗਿਆ ਹੈਗਾ ਆ ਇਸ ਦੇ ਦੁਆਰਾ, ਇਸ ਬੰਦੇ ਦੇ ਦੁਆਰਾ। ਕਹਿੰਦੇ ਵੀ ਇਹ ਇੰਟਰਸੈਕਸ਼ਨ ਜਿਹੜਾ ਫਰੂਟਵੇਲ ਐਵੀਨਿਊ ਤੇ ਉਸ ਦੇ ਵਿੱਚ ਹੈ, ਇਸ ਨੂੰ ਡੇਂਜਰਸ ਕੰਡੀਸ਼ਨ ਆਫ ਪਬਲਿਕ ਪ੍ਰਾਪਰਟੀ
ਦੇ ਵਿੱਚ ਕੰਸਟੀਟਿਊਟ ਕੀਤਾ ਜਾਂਦਾ ਆ। ਸਿਟੀ ਆਫ ਸੈਨ ਹੋਜ਼ੇ ਤੇ ਹੋਰ ਜਿਹੜੀਆਂ ਪਬਲਿਕ ਐਂਟੀਟੀਜ਼ ਆ ਇਸ ਨੂੰ ਪ੍ਰੋਪਰਲੀ ਡਿਜ਼ਾਈਨ ਕਰਨ 'ਚ, ਮੇਨਟੇਨ ਕਰਨ 'ਚ ਤੇ ਇੰਟਰਸੈਕਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਆ, ਜਿਸ ਕਰਕੇ ਇਹ ਜਿਹੜਾ ਹਾਦਸਾ ਆ ਉਹ ਵਾਪਰਿਆ। ਕਹਿੰਦੇ ਉੱਥੇ ਸਾਈਨ ਨਹੀਂ ਲੱਗੇ ਹੋਏ, ਲਾਈਟਿੰਗ ਚੱਜਦੀ ਨਹੀਂ ਆ, ਕੋਈ ਟ੍ਰੈਫਿਕ ਕੰਟਰੋਲ ਡਿਵਾਈਸਿਸ ਨਾ ਹੋਣ ਕਰਕੇ ਇਹ ਐਕਸੀਡੈਂਟ ਹੋਇਆ। ਸੋ ਹੁਣ ਲਾਸੂਟ ਦੇ ਵਿੱਚ ਸਿਟੀ ਆਫ ਸੈਨ ਹੋਜ਼ੇ, ਕੈਲਟ੍ਰਾਂਸ ਤੇ ਸੈਂਟਾ ਕਲਾਰਾ ਕਾਉਂਟੀ ਨੂੰ ਡਿਫੈਂਡਰ ਦੇ ਤੌਰ ਦੇ ਉੱਤੇ ਜਿਹੜਾ ਉਹ ਬਣਾਇਆ ਗਿਆ ਆ। ਸੋ ਕਹਿੰਦੇ ਵੀ ਓਵਰਆਲ ਸੈਨ ਹੋਜ਼ੇ ਦੇ ਵਿੱਚ ਹਰਜੋਤ ਸਿੰਘ ਜੀ ਹੁਣ ਤੱਕ ਆਪਾਂ ਮਈ ਮਹੀਨੇ ਦੇ ਵਿੱਚ ਚੱਲ ਰਹੇ ਹਾਂ, 18 ਜਾਣਿਆਂ ਦੀਆਂ ਮੌਤਾਂ ਟ੍ਰੈਫਿਕ ਕੋਲੀਜਨਸ ਦੇ ਨਾਲ ਹੋ ਚੁੱਕੀਆਂ ਆ। 2025 ਦੇ ਵਿੱਚ 41 ਲੋਕ ਕੁੱਲ ਕ੍ਰੈਸ਼ਿਸ ਦੇ ਕਰਕੇ ਉਹਨਾਂ ਦੀ ਮੌਤ ਹੋਈ ਸੀ ਸਿਟੀ ਆਫ ਸੈਨ ਹੋਜ਼ੇ ਦੇ ਵਿੱਚ। ਸੋ ਪੈਡੈਸਟਰੀਅਨ ਮੌਤਾਂ ਜਿਹੜੀਆਂ ਕਾਫੀ ਹੁੰਦੀਆਂ ਜਾਂ ਇਦਾਂ ਦੇ ਐਕਸੀਡੈਂਟ ਕ੍ਰੈਸ਼ਿਸ ਜਿਹੜੇ ਆ ਉਹ ਅਕਸਰ ਫੇਟਲ ਕ੍ਰੈਸ਼ਿਸ ਜਿਹੜੇ ਉਹ ਹੋ ਜਾਂਦੇ ਆ, ਪਰ ਇਸ ਵਾਰ ਇਸ ਬੰਦੇ ਨੇ ਜਿਹੜਾ ਆ ਉਹ ਹੁਣ ਲਾਸੂਟ ਹੀ ਸਿਟੀ ਦੇ ਉਲਟ ਕਰ ਦਿੱਤਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਨੇ ਉਸ ਚੀਜ਼ ਨੂੰ ਰਿਜੈਕਟ ਕਰ ਦਿੱਤਾ ਆ, ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਵਿਊ ਫੋਰਮ ਨੂੰ। ਇਹ ਮਈ 8 ਨੂੰ ਹੋਣਾ ਸੀਗਾ, ਇਹਦਾ ਜਿਹੜਾ ਜਿਹਦੇ ਵਿੱਚ ਹਿੱਸਾ ਲੈਣਾ ਸੀ। ਯੂਐਸ ਨੇ ਇਹ ਕਿਹਾ ਵੀ ਅਸੀਂ ਇਹਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਹੈਗੇ। 2017 ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਗਲੋਬਲ ਕੰਪੈਕਟ ਆਫ ਮਾਈਗ੍ਰੇਸ਼ਨ ਜਿਹੜੀ ਇੱਕ ਫੋਰਮ ਹੋਈ ਸੀ ਉਹਦੇ ਵਿੱਚ ਆਪਣੀ ਜਿਹੜੀ ਸਰਕਾਰ ਆ ਉਹਨਾਂ ਦਾ ਹਿੱਸਾ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਜਿਹੜੇ ਸੈਕਟਰੀ ਰੂਬੀਓ ਆ ਉਹ ਕਹਿੰਦੇ ਆ ਵੀ ਜਿਹੜੇ ਡੋਰਸ ਤੁਸੀਂ ਓਪਨ ਕਰਦੇ ਆ ਮਾਸ ਮਾਈਗ੍ਰੇਸ਼ਨ ਦੇ ਲਈ, ਇਹ ਇੱਕ ਬਹੁਤ ਵੱਡੀ ਮਿਸਟੇਕ ਹੈਗੀ ਆ ਤੇ ਇਹਦੇ ਨਾਲ ਸਾਡੀ ਸੁਸਾਇਟੀ ਜਿਹੜੀ ਆ ਉਹ ਖਰਾਬ ਹੁੰਦੀ ਆ ਤੇ ਆਉਣ ਵਾਲੇ ਲੋਕਾਂ ਦਾ ਫਿਊਚਰ ਵੀ ਖਰਾਬ ਹੁੰਦਾ ਹੈਗਾ ਆ। ਪਿਛਲੇ ਸਾਲਾਂ ਦੇ ਵਿੱਚ ਕਹਿੰਦੇ ਵੀ ਅਮਰੀਕਾ ਨੇ ਇਹ ਫਸਟ ਹੈਂਡ ਜਿਹੜੀ ਮਾਸ ਮਾਈਗ੍ਰੇਸ਼ਨ ਹੋਈ ਆ ਉਹ ਦੇਖੀ ਆ ਵੀ ਕਿਸ ਤਰ੍ਹਾਂ ਜਿਹੜੀ ਸਾਡੀਆਂ ਕਮਿਊਨਿਟੀਜ਼ ਆ ਉਹ ਉਹਨਾਂ ਦੇ ਉੱਤੇ ਬੁਰਾ ਅਸਰ ਪਿਆ, ਕ੍ਰਾਈਮ ਵਧਿਆ, ਕੇਓਸ ਹੋਇਆ ਹੈਗਾ, ਬਾਰਡਰ ਦੀ ਕੀ ਸਿਚੁਏਸ਼ਨ ਸੀ, ਐਮਰਜੈਂਸੀ ਮੇਜਰ ਸਿਟੀਜ਼ ਦੇ ਵਿੱਚ ਕਿਸ ਤਰ੍ਹਾਂ ਹੋਈ ਹੈਗੀ ਆ। ਟੈਕਸ ਪੇਅਰ ਦਾ ਬਿਲੀਅਨਸ ਆਫ ਡਾਲਰ ਜਿਹੜਾ ਹੋਟਲਸ ਦੇ ਉੱਤੇ, ਪਲੇਨ ਟਿਕਟਸ ਤੇ, ਸੈੱਲ ਫੋਨ, ਕੈਸ਼ ਕਾਰਡਸ ਦੇ ਉੱਤੇ ਮਾਈਗ੍ਰੈਂਟਸ ਲਈ ਖਰਚਿਆ ਗਿਆ ਹੈਗਾ ਆ। ਸੋ ਇਹ ਕਹਿੰਦੇ ਪਈ ਯੂਐਨ ਏਜੰਸੀਜ਼ ਤੇ ਹੋਰ ਬਹੁਤ ਸਾਰੇ ਜਿਹੜੇ ਪਾਰਟਨਰਸ ਆ ਉਹਨਾਂ ਨੇ ਇਹਦੇ ਵਿੱਚ ਕੋਈ ਹਿੱਸਾ ਨਹੀਂ ਲਿਆ। ਸੋ ਇਸ ਕਰਕੇ ਜਿਹੜਾ ਆ ਅਸੀਂ ਇਸ ਫੋਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਹਿੱਸਾ ਨਹੀਂ ਲਵਾਂਗੇ। ਕਹਿੰਦੇ ਵੀ ਸਾਡਾ ਜਿਹੜਾ ਗੋਲ ਹੈਗਾ ਆ is not to manage migration but to foster re-migration। ਜੀ, ਇੱਕ ਟੈਕਸਸ ਦਾ ਪਰਿਵਾਰ ਉਹਨਾਂ ਨੇ ਓਪਨ ਏਆਈ ਜਿਸ ਦੀ ਚੈਟ ਜੀਪੀਟੀ ਆ ਉਸ ਨੂੰ ਹੁਣ ਸੂ ਕੀਤਾ ਆ। ਕਾਰਨ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਜਿਹੜਾ ਬੱਚਾ ਆ, ਬੇਟਾ ਆ, ਉਹ ਓਵਰਡੋਜ਼ ਦੇ ਨਾਲ 2025 ਚ ਮੌਤ ਹੋ ਗਈ ਕਿਉਂਕਿ ਉਹਨੇ ਓਪਨ ਏਆਈ ਦੇ ਚੈਟ ਜੀਪੀਟੀ ਟੂਲ ਦੀ ਵਰਤੋਂ ਕੀਤੀ ਡਰੱਗ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਵੀ ਉਹ ਕਿਹੜੀ ਡਰੱਗ ਜਿਹੜੀ ਉਹ ਖਾ ਕੇ ਇਸ ਤਰੀਕੇ ਦੇ ਕਾਂਡ ਨੂੰ ਜਿਹੜਾ ਅੰਜਾਮ ਆ, ਇਸ ਤਰੀਕੇ ਦੀ ਜਿਹੜੀ ਕਹਿ ਲਓ ਵੀ ਚੀਜ਼ ਆ ਉਹ ਕਰ ਸਕਦਾ। ਸੋ ਇਸ ਗੱਲਬਾਤ ਦੇ ਵਿੱਚ ਸੁਸਾਈਡ ਦੇ ਨਾਲ ਸੰਬੰਧਿਤ ਗੱਲਬਾਤ ਆ। ਸੋ ਕਈਆਂ ਦੇ ਲਈ ਬੜਾ ਸੰਵੇਦਨਸ਼ੀਲ ਸਬਜੈਕਟ ਜਿਹੜਾ ਹੁੰਦਾ ਆ। ਸੋ ਉਸ ਦੇ ਲਈ ਤੁਹਾਨੂੰ ਪਹਿਲਾਂ ਹੀ ਅਗਾਊਂ ਸੂਚਨਾ ਆਪਾਂ ਦੇ ਰਹੇ ਹਾਂ। ਲੀਆ ਟਰਨਰ ਸਕਾਟ ਤੇ ਉਸਦਾ ਜਿਹੜਾ ਘਰ ਵਾਲਾ ਐਂਗਸ ਸਕਾਟ ਆ ਉਹ ਹੁਣ ਕਹਿੰਦੇ ਵੀ ਓਪਨ ਏਆਈ ਤੇ ਜਿਹੜੇ ਕ੍ਰੀਏਟਰਸ ਆ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਆ। ਉਹਨਾਂ ਦਾ ਜਿਹੜਾ ਬੇਟਾ ਸੈਮ ਨੈਲਸਨ ਜੋ 19 ਸਾਲ ਦੀ ਜਿਸ ਦੀ ਉਮਰ ਸੀ ਉਸ ਦੀ ਮੌਤ ਹੋ ਗਈ ਜਦ ਉਸਨੇ ਚੈਟ ਜੀਪੀਟੀ ਤੋਂ ਡਰੱਗਸ ਦੇ ਬਾਰੇ ਐਡਵਾਈਸ ਲਈ। ਏਆਈ ਪਲੇਟਫਾਰਮ ਨੇ ਕਹਿੰਦੇ ਵੀ ਐਡਵਾਈਸ ਦਿੱਤੀ ਜਿਹੜੀ ਕਿ ਕੁਆਲੀਫਾਈਡ ਨਹੀਂ ਸੀਗੀ ਉਹ ਦੇਣ ਦੇ ਲਈ ਤੇ ਇਹ ਜਿਹੜੇ ਲਾਸੂਟ ਦੇ ਵਿੱਚ ਦਾਅਵਾ ਕੀਤਾ ਗਿਆ ਆ। ਇਹਨਾਂ ਦੇ ਮਾਪਿਆਂ ਦਾ ਮੰਨਣਾ ਆ ਵੀ ਉਹਨਾਂ ਦਾ ਮੁੰਡਾ ਜਿਉਂਦਾ ਹੁੰਦਾ ਜੇ ਚੈਟ ਜੀਪੀਟੀ ਨੇ ਇਸ ਫਲਾਡ ਪ੍ਰੋਗਰਾਮਿੰਗ ਦੇ ਕਰਕੇ ਉਹ ਉਸ ਨੂੰ ਇਹ ਜਾਣਕਾਰੀ ਨਾ ਜਿਹੜੀ ਉਹ ਦਿੰਦੇ। ਕਹਿੰਦੇ ਵੀ ਪਲੇਟਫਾਰਮ ਨੇ ਐਡਵਾਈਸ ਕੀਤਾ ਉਸਦੇ ਮੁੰਡੇ ਨੂੰ ਵੀ ਇਹ ਠੀਕ ਸੀਗਾ, ਕਹਿੰਦੇ ਵੀ ਸੇਫ ਸੀਗਾ। ਉਹ ਚੈਟ ਜੀਪੀਟੀ ਨੇ ਕਿਹਾ ਵੀ ਕਰਟਮ ਇੱਕ ਸਪਲੀਮੈਂਟਲ ਹੁੰਦਾ ਜਿਹੜਾ ਡਰਿੰਕਸ ਦੇ ਵਿੱਚ ਹੁੰਦਾ, ਪਿਲਸ ਦੇ ਵਿੱਚ ਤੇ ਹੋਰ ਪ੍ਰੋਡਕਟਸ ਨੂੰ ਜਿਹੜਾ ਉਹ ਲੈਣਾ ਠੀਕ ਹੈਗਾ ਜ਼ੈਨੈਕਸ ਦੀ ਕੰਬੀਨੇਸ਼ਨ ਦੇ ਨਾਲ, ਜਿਹੜੀ ਕਿ ਇੱਕ ਐਂਟੀ ਐਂਗਜ਼ਾਇਟੀ ਮੈਡੀਕੇਸ਼ਨ ਹੈਗੀ ਆ। ਕੈਲੀਫੋਰਨੀਆ ਦੇ ਸਟੇਟ ਕੋਰਟ ਦੇ ਵਿੱਚ ਜਿਹੜੇ ਕਿਤੇ ਗਏ ਅਦਾਲਤੀ ਦਸਤਾਵੇਜ਼ ਆ ਉੱਥੋਂ ਇਹ ਪਤਾ ਲੱਗਦਾ ਹੈਗਾ ਆ।
ਉਹਦੇ ਮਾਪਿਆਂ ਨੇ ਦੱਸਿਆ ਵੀ ਇਸ ਮੁੰਡੇ ਦੇ ਮਾਪਿਆਂ ਨੇ ਦੱਸਿਆ ਇੰਟਰਵਿਊ ਦੇ ਵਿੱਚ ਵੀ ਉਹਦਾ ਮੁੰਡਾ ਜਿਹੜਾ ਚੈਟ ਜੀਪੀਟੀ ਨੂੰ ਐਜ਼ ਅ ਪ੍ਰੋਡਕਟਿਵਿਟੀ ਟੂਲ, ਹੋਮਵਰਕ ਹੈਲਪ ਦੇ ਲਈ ਤਾਂ ਜਿਹੜਾ ਉਹ ਵਰਤਦਾ ਸੀਗਾ, ਪਰ ਕਹਿੰਦੇ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਡਰੱਗਸ ਨੂੰ ਲੈ ਕੇ, ਦਵਾਈਆਂ ਨੂੰ ਲੈ ਕੇ ਵੀ ਜਿਹੜੀ ਗਾਈਡੈਂਸ ਆ ਉਹ ਲੈ ਰਿਹਾ ਸੀਗਾ। ਕਹਿੰਦੇ ਵੀ AI ਦੇ ਟੂਲ ਨੇ ਇਵੈਂਚੁਅਲੀ ਉਸ ਨੂੰ ਲੀਥਲ ਕੰਬੀਨੇਸ਼ਨ ਆਫ ਸਬਸਟੈਂਸਿਸ, ਕਿਹੜੀਆਂ ਦਵਾਈਆਂ ਕਿਹਦੇ ਨਾਲ ਲਈਆਂ ਜਾ ਸਕਦੀਆਂ ਤੇ ਕਿਹੜੀਆਂ ਨਹੀਂ ਲਈਆਂ ਜਾ ਸਕਦੀਆਂ, ਉਸ ਦੇ ਵਿੱਚ ਉਸਨੇ ਕੋਤਾਹੀ ਕਰ ਦਿੱਤੀ, ਗਲਤ ਕੰਬੀਨੇਸ਼ਨ ਜਿਹੜਾ ਉਸਦਾ ਉਹ ਬਣਵਾ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ। ਸੋ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਸੁਸਾਈਡ ਤਾਂ ਨਹੀਂ, ਪਰ ਓਵਰਡੋਜ਼ ਦੀ ਜਿਹੜੀ ਇਹ ਗੱਲ ਇਸ ਦੇ ਵਿੱਚ ਜਿਹੜੀ ਉਹ ਬਣੀ ਹੈਗੀ ਆ ਵੀ ਗਲਤ ਕੰਬੀਨੇਸ਼ਨਸ ਜਿਹੜਾ ਚੈਟ ਜੀਪੀਟੀ ਆ ਉਸਨੇ ਜਿਹੜਾ ਉਹ ਦੱਸਿਆ, ਜਿਹਦੇ ਕਰਕੇ ਉਹ ਓਵਰਡੋਜ਼ ਜਿਹੜਾ ਮੁੰਡਾ ਆ ਉਹ ਕਰ ਗਿਆ ਤੇ ਉਸ ਦੀ ਜਿਹੜੀ ਉਹ ਮੌਤ ਹੋ ਗਈ ਤੇ ਹੁਣ ਓਪਨ AI ਦੇ ਉਲਟ ਲਾਸੂਟ ਕੀਤਾ ਗਿਆ ਆ। ਇਹ ਪਹਿਲੀ ਵਾਰ ਨਹੀਂ ਆ, ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕਈ ਟੀਨੇਜਰਸ ਦੇ ਦੁਆਰਾ ਜਿਹੜੇ ਸੁਸਾਈਡ ਦੇ ਮਾਮਲੇ 'ਚ ਆਪਣੀ ਉਹ ਇਦਾਂ ਦੇ ਗਲਤ ਕਦਮ ਜਿਹੜੇ ਉਹ ਚੁੱਕਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਆਲਰੇਡੀ ਜਿਹੜੇ ਲਾਸੂਟ ਆ ਉਹ ਕਿਤੇ ਜਿਹੜੇ ਉਹ ਜਾ ਚੁੱਕੇ ਹੈਗੇ ਆ। ਸੋ ਜਿੱਥੇ ਚੈਟ ਜੀਪੀਟੀ AI ਦਾ ਫਾਇਦਾ ਬਹੁਤ ਆ, ਉੱਥੇ ਇਹ ਇੱਕ ਕਹਿ ਲਓ ਵੀ ਅਲਾਰਮ ਬੈਲ ਆ ਸਾਰਿਆਂ ਦੇ ਲਈ ਵੀ ਬੱਚੇ ਤੁਹਾਡੇ ਜਾਂ ਆਪ ਵੀ ਆਪਾਂ ਕਿਹੜੀ ਸਲਾਹ ਤੋਂ ਲੈਣੀ ਆ, ਕਿਹੜੀ ਨਹੀਂ ਲੈਣੀ, ਕਿਹੜੀ ਮੰਨਣੀ ਆ, ਕਿਹੜੀ ਨਹੀਂ ਮੰਨਣੀ, ਉਸ ਦਾ ਨਿਰੀਖਣ ਆਪਾਂ ਨੂੰ ਖੁਦ ਕਰਨਾ ਪੈਣਾ ਆ। ਇਹ ਇਸੇ ਲਈ ਜਿਹੜੀ ਬਨੌਟੀ ਬੁੱਧੀ ਆ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਇਹ ਹਿਊਮਨ ਇੰਟੈਲੀਜੈਂਸ ਦੇ ਬਰਾਬਰ ਬਣਨ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ, ਜਿਹੜੀ ਇਸ ਤੋਂ ਕਰਵਾਈ ਜਿਹੜੀ ਉਹ ਜਾ ਰਹੀ ਆ, ਪਰ ਫਿਰ ਵੀ ਇਹ ਚੀਜ਼ਾਂ ਦਾ ਜਿਹੜਾ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਚੈਟ ਜੀਪੀਟੀ AI ਆ, ਇਹ ਡਾਕਟਰ ਨਹੀਂ। ਸੋ ਇਸ ਚੀਜ਼ ਦਾ ਜਿਹੜਾ ਧਿਆਨ ਆ ਇਸ ਚੀਜ਼ ਨੂੰ ਜਿਹੜਾ ਉਹ ਮੇਨ ਮੰਨ ਕੇ ਜਿਹੜਾ ਉਹ ਦੇਖਣਾ ਚਾਹੀਦਾ ਆ। ਪਰ ਇਸ ਓਪਨ AI ਚੈਟ ਜੀਪੀਟੀ ਦੀ ਕਥਿਤ ਗਲਤੀ ਦੇ ਕਰਕੇ ਬੱਚੇ ਦੀ ਜਿਹੜੀ ਆ 19 ਸਾਲਾਂ ਦੇ ਮੁੰਡੇ ਦੀ ਓਵਰਡੋਜ਼ ਦੇ ਨਾਲ ਗਲਤ ਕੰਬੀਨੇਸ਼ਨ ਉਸਨੂੰ ਡਰੱਗਸ ਦਾ ਜਿਹੜਾ ਉਹ ਦੱਸਿਆ ਤੇ ਉਸਨੇ ਉਹ ਸੇਵਨ ਕਰ ਲਿਆ ਤੇ ਉਸ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US